ਜਦੋਂ ਵਿਕਰਮਜੀਤ ਸਿੰਘ ਮਜੀਠੀਏ ਦੇ ਘਰੇ ਉਹਦਾ ਟੱਬਰ ਪਿੱਟਦਾ ਸੀ ਜਾਂ ਮਜੀਠੀਆ ਕਲਪਦਾ ਸੀ, ਲੋਕਾਂ ਨੂੰ ਇਸ ਗੱਲ ਨਾਲ ਕੋਈ ਹਮਦਰਦੀ ਨਹੀਂ ਹੋਈ ਹੈਗੀ। ਲੋਕ ਕਹਿੰਦੇ ਆ ਕਿ ਮਜੀਠੀਆ ਸਾਹਿਬ, ਤੁਸੀਂ ਤੁਹਾਡੀ ਸਰਕਾਰ ਮੌਕੇ ਤੁਹਾਨੂੰ ਪਤਾ ਆਹੀ ਕੁੱਤੇ ਖਾਣੀ ਸਾਡੇ ਨਾਲ ਤੁਸੀਂ ਕਰਦੇ ਰਹੇ। ਸੋ ਜਿਸ ਤਰੀਕੇ ਨਾਲ ਸਿੱਖ ਮਨਾਂ ਦੇ ਵਿੱਚੋਂ ਬਾਦਲ ਦਲ ਪੂਰੀ ਤਰ੍ਹਾਂ ਆਪਣਾ ਅਕਸ, ਆਪਣੀ ਸਾਖ ਖਤਮ ਕਰੀ ਬੈਠਾ, ਇਹੀ ਗੱਲਾਂ ਬਾਦਲ ਧੜੇ ਦੇ ਆਗੂ ਕਰ ਰਹੇ ਨੇ, ਕਹਿ ਰਹੇ ਨੇ, ਤੇ ਸ਼ਰੇਆਮ ਮਜੀਠੀਏ ਨੂੰ ਵੀ ਇਸ ਗੱਲ ਦਾ ਅਹਿਸਾਸ ਕਰਵਾਇਆ ਗਿਆ। ਹੁਣ ਮਜੀਠੀਆ ਤਾਂ ਆਪਦੇ ਪਰਿਵਾਰਕ ਰਿਸ਼ਤਿਆਂ ਕਰਕੇ ਪਾਰਟੀ ਛੱਡਣ ਜੋਗਾ ਹੈ ਨਹੀਂ, ਪਰ ਜਿਹੜੇ ਛੱਡ ਸਕਦੇ ਆ ਉਹ ਤਾਂ ਭੱਜਣਗੇ। ਬਾਦਲ ਧੜੇ ਦੇ ਨੌਜਵਾਨ ਜਿਹੜੇ ਆਗੂ ਨੇ, ਜਿਨ੍ਹਾਂ ਨੂੰ 5-5 7 ਸਾਲ 15-15 ਸਾਲ ਇਹਨਾਂ 'ਚ ਘਸਾਈ ਕਰਨ ਤੋਂ ਬਾਅਦ ਇਹ ਸਬਕ ਮਿਲਦਾ ਕਿ ਸਾਡੇ ਲਈ ਇੱਥੇ ਹੈ ਕੁਝ ਨਹੀਂ। ਹੁਣ ਪਹਿਲਾਂ ਉਹਨੂੰ ਤਿਆਰ ਕਰ ਲਿਆ ਜਾਂਦਾ ਬਾਦਲ ਧੜੇ ਵੱਲੋਂ, ਫਿਰ ਉਹ ਤਿਆਰ ਕਰਕੇ ਇੱਕ ਤਰੀਕੇ ਨਾਲ ਕਾਂਗਰਸ ਨੂੰ ਜਾਂ ਆਪ ਨੂੰ ਜਾਂ ਬੀਜੇਪੀ ਨੂੰ ਦੇ ਦਿੱਤਾ ਜਾਂਦਾ। ਹੁਣ ਸਾਡੇ ਪੰਜਾਬ ਦੀ ਧਰਤੀ ਉੱਤੇ ਸਿੱਖਾਂ ਦੇ ਉਹ ਬੱਚੇ ਜਿਨ੍ਹਾਂ ਨੇ ਨਾ ਆਪ 'ਚ ਜਾਣਾ, ਨਾ ਕਾਂਗਰਸ ਵਿੱਚ, ਨਾ ਭਾਜਪਾ 'ਚ, ਤੇ ਜੇਕਰ ਉਹ ਮਾਨ ਦਲ ਜਾਂ ਦਲ ਖਾਲਸਾ ਜਾਂ ਭਾਈ ਦਲਜੀਤ ਸਿੰਘ ਗਰੁੱਪ ਦੇ ਵੀ ਸ਼ਾਮਲ ਹੋਣ ਜੋਗੇ ਨਹੀਂ, ਤੇ ਕਿਸੇ ਮੁੱਖ ਧਾਰਾ ਦੇ ਅਕਾਲੀ ਦਲ ਵਿੱਚ ਉਹਨਾਂ ਲਈ ਥਾਂ ਕਿੱਥੇ ਬਚੀ ਹੈ। ਪੰਜਾਬ ਦੇ ਸਾਡੇ ਭਾਣਜੇ ਭਤੀਜੇ, ਸਾਡੇ ਆਪ ਦੇ ਘਰਾਂ ਵਿੱਚੋਂ ਜਿਹੜੇ ਲੋਕਾਂ ਦਾ ਸਿਆਸੀ ਜੀਵਨ ਸ਼ੁਰੂ ਹੋਣਾ ਹੋਵੇ, ਉਹਨਾਂ ਲਈ ਇੱਕ ਇਹੋ ਜਿਹੇ ਅਕਾਲੀ ਦਲ ਦੀ ਲੋੜ ਜ਼ਰੂਰ ਆ ਜਿਹੜਾ ਕੌਮ ਪ੍ਰਸਤ ਹੋਵੇ, ਪੰਥ ਪ੍ਰਸਤ ਹੋਵੇ, ਤੇ ਜਿਵੇਂ ਦਾਗੀ ਅਕਾਲੀ ਬਣਾਤਾ ਇਹਨਾਂ ਨੇ ਅਕਾਲੀ ਦਲ, ਉਹੋ ਜਿਹਾ ਉਹ ਨਾ ਹੋਵੇ। ਸਾਡੀ ਕੌਮ ਨੂੰ ਦਿੱਲੀ, ਨਾਗਪੁਰ, ਡੀਪ ਸਟੇਟ, ਹਿੰਦੂਇਜ਼ਮ ਜਿਸ ਤਰੀਕੇ ਨਾਲ ਪਾਟੋ ਧਾੜ ਉਹਨੂੰ ਸਾਡੀ ਕੌਮ ਦੀ ਖਾਨਾ ਜੰਗੀ ਉਹਨੂੰ ਵਾਰਾ ਖਾਂਦੀ ਹੈ, ਜਿੰਨੇ ਸਾਡੇ 'ਚ ਟਕਰਾਅ ਹੋਣਗੇ, ਚਾਹੇ ਉਹਦੇ ਲਈ ਬਾਦਲ ਧੜਾ ਜ਼ਿੰਮੇਵਾਰ ਆ, ਚਾਹੇ ਕੋਈ ਕਾਰਨ ਹੋਰ ਆ, ਚਾਹੇ ਮਜੀਠੀਆ ਨਸ਼ੇ 'ਚ ਆ ਤੇ ਚਾਹੇ ਕੁਝ ਹੋਰ ਆ, ਜਿੰਨਾ ਕਾਰਨਾਂ ਕਰਕੇ ਸਾਡੀ ਸਾਖ ਮਰਦੀ ਆ, ਜਿੰਨਾ ਗੱਲਾਂ ਕਰਕੇ ਸਾਡੀ ਨੌਜਵਾਨੀ ਨਿਰਾਸ਼ਤਾ 'ਚ ਜਾਂਦੀ ਹੈ, ਜਿੰਨਾ ਗੱਲਾਂ ਕਰਕੇ ਸਾਡਾ ਆਪਸੀ ਕਾਟੋ ਕਲੇਸ਼ ਵੱਧਦਾ, ਉਹ ਸਾਰੀਆਂ ਗੱਲਾਂ ਦਾ ਅਲਟੀਮੇਟ ਫਾਇਦਾ ਦੁਸ਼ਮਣ ਨੂੰ। ਭਗਵੰਤ ਮਾਨ ਵੀ ਸਿੱਖਾਂ ਦੇ ਘਰੇ ਜੰਮਿਆ ਹੋਇਆ ਤੇ ਮਜੀਠੀਆ ਵੀ, ਮਜੀਠੀਏ ਦਾ ਭੋਗ ਪਾ ਦੇਵੇ ਭਗਵੰਤ ਮਾਨ ਤਾਂ ਵੀ ਦਿੱਲੀ ਵਾਲੇ ਖੁਸ਼, ਤੇ ਜੇ ਸੁਖਬੀਰ ਬਾਦਲ ਕੁਝ ਨੁਕਸਾਨ ਕਰਨ ਜੋਗਾ ਹੋਵੇ ਤੇ ਕਰ ਸਕੇ ਇਹਦਾ ਭਗਵੰਤ ਮਾਨ ਦਾ, ਤਾਂ ਵੀ ਉਹ ਖੁਸ਼। ਜਿੰਨੇ ਸਾਡੇ ਟੁਕੜੇ ਹੋਏ ਨੇ, ਸੀ ਇੱਕ ਦੂਜੇ ਦਾ ਬਾਂਟਾ ਧਾਰ ਕਰਨ ਤੇ ਲੱਕ ਬੰਨਿਆ ਹੋਇਆ, ਇੱਕ ਦੂਜੇ ਦੇ ਛੱਤਰ ਫੇਰ ਲੱਗੇ ਹੋਏ ਆ ਤੇ ਰਲ ਮਿਲ ਕੇ ਦਿੱਲੀ ਦਾ ਕੰਮ ਸੌਖਾ ਕਰਨ ਲੱਗੇ ਹੋਏ। 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਵਿਕਰਮ ਸਿੰਘ ਮਜੀਠੀਏ ਨੂੰ ਅਦਾਲਤ ਵਿੱਚ ਪੇਸ਼ ਕਰਕੇ ਆਮਦਨ ਤੋਂ ਵੱਧ ਜਾਇਦਾਦ ਜਾਂ ਪੈਸਾ ਧੇਲਾ ਵੱਧ ਇਕੱਠੇ ਕਰਨ ਦੇ ਜੁਰਮ ਵਿੱਚ ਪੁਲਿਸ ਦਾ ਰਿਮਾਂਡ ਜਿਹੜਾ ਵਿਜੀਲੈਂਸ ਨੇ ਲੈ ਲਿਆ। ਅੰਦਰ ਤਾਂ ਅਦਾਲਤ ਵਿੱਚ ਤਾਂ ਇਹੀ ਕਿਹਾ ਗਿਆ ਵੀ ਪੈਸਾ ਧੇਲਾ ਵੱਧ ਵਾ ਤੇ ਆਮਦਨ ਉਨੀ ਨਹੀਂ ਹੈਗੀ, ਪਰ ਬਾਹਰ ਜਿਹੜਾ ਪੂਰਾ ਰੌਲਾ ਰੱਪਾ ਇਹੀ ਆ ਵੀ ਨਸ਼ਿਆਂ ਨਾਲ ਜੁੜੇ ਹੋਏ ਮਾਮਲੇ 'ਚ ਗ੍ਰਿਫਤਾਰੀ ਕੀਤੀ। ਜੇਕਰ ਇਹ ਮਾਮਲਾ ਨਸ਼ਿਆਂ ਨਾਲ ਜੁੜਿਆ ਹੋਇਆ ਤਾਂ ਅਦਾਲਤ ਵਿੱਚ ਵੀ ਕਹਿਣ 'ਚ ਕੀ ਹਰਜ ਸੀ। ਤੇ ਇਸ ਗੱਲ ਤੋਂ ਬਾਅਦ ਜਿਹੜੀ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਆਮ ਆਦਮੀ ਪਾਰਟੀ ਤੋਂ ਬਗੈਰ ਜਿੰਨੇ ਸਿਆਸੀ ਧੜੇ ਨੇ, ਉਹਨਾਂ ਦੇ ਆਗੂ ਵਿਕਰਮ ਸਿੰਘ ਮਜੀਠੀਏ ਦੀ ਹਮਾਇਤ ਵਿੱਚ ਬੋਲ ਰਹੇ ਨੇ। ਤੇ ਇਸ ਗੱਲ ਤੋਂ ਚਿੜ ਕੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਵੀ ਇਹ ਵੀ ਸਾਰੇ ਉਸੇ ਹਿਸਾਬ ਕਿਤਾਬ ਵਾਲੇ ਲੱਗਦੇ ਆ। ਕਾਫੀ ਜ਼ਿਆਦਾ ਤਲਖ ਤੇ ਤਿੱਖਾ ਹੋ ਕੇ ਉਹਨੇ ਸਿਆਸੀ ਹਮਲਾ ਕੀਤਾ। ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਉੱਤੇ ਬਾਦਲ ਧੜੇ ਨੂੰ, ਅਕਾਲੀ ਦਲ ਕਹਾਉਣ ਵਾਲਿਆਂ ਨੂੰ ਇੱਕ ਮੌਕਾ ਹਾਸਲ ਹੋਇਆ, ਪਰ ਅੱਜ ਦੇ ਇਸ ਮਾਹੌਲ ਦੇ ਵਿੱਚ ਬੀਤੇ ਦੌਰ ਨਾਲੋਂ ਬਹੁਤ ਕੁਝ ਫਰਕ ਵਾ। ਇੱਕ ਵੇਲਾ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਆਪਦੇ ਮੁੱਖ ਮੰਤਰੀ ਦੇ ਕੁਰਸੀ ਤੇ ਬੈਠੇ ਹੋਣ ਕਰਕੇ ਆਪਣੀ ਸਿਆਸੀ ਕੈੜ ਕੱਢਣ ਦੇ ਲਈ, ਲੋਕਾਂ ਨੂੰ ਖੁਸ਼ ਕਰਨ ਲਈ, ਜਿਹੜਾ ਵੱਡਾ ਬਾਦਲ ਤੇ ਛੋਟਾ ਬਾਦਲ, ਸੁਖਬੀਰ ਤੇ ਪ੍ਰਕਾਸ਼ ਸਿੰਘ ਬਾਦਲ ਸਮੇਤ ਸਾਰੇ ਅਕਾਲੀ ਲੀਡਰਾਂ ਦੇ ਉੱਤੇ ਹਮਲਾ ਬੋਲਿਆ ਸੀ। ਹਰ ਰੋਜ਼ ਕਿਸੇ ਨਾ ਕਿਸੇ ਸਿਆਸੀ ਅਕਾਲੀ ਲੀਡਰ ਦੀ ਗ੍ਰਿਫਤਾਰੀ ਦੀ ਖਬਰ ਆਉਂਦੀ ਸੀ, ਵਿਜੀਲੈਂਸ ਦੇ ਛਾਪੇ ਵੱਜ ਰਹੇ ਸੀ। ਤੇ ਜਿੱਦਣ ਵੱਡੇ ਬਾਦਲ ਨੂੰ ਤੇ ਸੁਖਬੀਰ ਸਿੰਘ ਬਾਦਲ ਨੂੰ ਫੜ ਕੇ ਜੇਲ੍ਹ ਭੇਜਿਆ ਗਿਆ, ਉਸ ਦਿਨ ਤੱਕ
ਸਾਰੇ ਪੰਜਾਬ ਦੇ ਵਿੱਚ ਲੋਕਾਂ ਦੇ ਵਿੱਚ ਇੱਕ ਜਿਵੇਂ ਉਤਸੁਕਤਾ ਜੀ ਹੁੰਦੀ ਆ ਵੀ ਪਤਾ ਨਹੀਂ ਕੀ ਬਣੂ, ਪਰ ਉਸ ਤੋਂ ਅਗਲੇ ਦਿਨਾਂ ਦੇ ਵਿੱਚ ਹਾਲਾਤ ਬਿਲਕੁਲ ਦੂਜੇ ਪਾਸੇ ਨੂੰ ਚਲੇ ਗਏ। ਲੋਕਾਂ 'ਚ ਬੜਾ ਗੁੱਸਾ ਸੀ ਇਸ ਤੋਂ ਪਹਿਲਾਂ ਬਾਦਲ ਕਿਆਂ ਦੇ ਖਿਲਾਫ। ਲੋਕ ਵਾਕਿਆ ਹੀ ਮੰਨਦੇ ਸੀ ਕਿ ਇਹਨਾਂ ਦੇ ਨਾਲ ਹੋਣੀ ਚਾਹੀਦੀ ਆ, ਪਰ ਉਸ ਮੌਕੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਮੋਰਚਾ ਲਾ ਦਿੱਤਾ। ਜੇਲ੍ਹ ਦੇ ਬਾਹਰ ਜਿੰਦਾਬਾਦ ਮੁਰਦਾਬਾਦ ਹੋਣ ਲੱਗ ਪਈ, ਥਾਂ ਥਾਂ ਦੇ ਉੱਤੇ ਇਕੱਠ ਹੋਣ ਲੱਗ ਗਏ ਤੇ ਉਹ ਬਾਦਲ ਧੜਾ ਜਾਂ ਉਹ ਅਕਾਲੀ ਦਲ ਜਿਹੜਾ ਖੂੰਜੇ ਲੱਗਿਆ ਹੋਇਆ ਸੀ, ਉਹ ਇੱਕ ਵਾਰੀ ਹਰਕਤ ਵਿੱਚ ਆ ਗਿਆ ਤੇ ਉਹਨੂੰ ਉਹਦਾ ਸਿਆਸੀ ਲਾਹਾ ਵੀ ਮਿਲਿਆ। ਪਰ ਅੱਜ ਨਾ ਤਾਂ ਵੱਡਾ ਬਾਦਲ ਆ ਤੇ ਨਾ ਅੱਜ ਜਥੇਦਾਰ ਟੌਹੜਾ ਹੈ। ਉਸ ਮੌਕੇ ਤਾਂ ਜਦੋਂ ਇਹਨਾਂ ਦੀ ਜ਼ਮਾਨਤ ਹੋਈ, ਇਹ ਵੀ ਰੌਲਾ ਪਿਆ ਵੀ ਇਹ ਕਿਹੜਾ ਕੋਈ ਵੱਡੀ ਜੰਗ ਜਿੱਤ ਕੇ ਆਏ ਆ, ਜਮਰੌਦ ਦਾ ਕਿਲਾ ਥੋੜੀ ਫਤਿਹ ਕਰਕੇ ਆਏ ਆ, ਇਹਨਾਂ ਨੂੰ ਅਕਾਲ ਤਖਤ ਸਾਹਿਬ ਤੋਂ ਜਾਂ ਦਰਬਾਰ ਸਾਹਿਬ ਤੋਂ ਅੰਦਰੋਂ ਸਰੋਪੇ ਕਿਉਂ ਦਿੱਤੇ ਜਾ ਰਹੇ ਨੇ। ਪਰ ਅੱਜ ਦੇ ਮਾਹੌਲ ਤੇ ਨਜ਼ਰ ਮਾਰੀਏ ਤਾਂ ਬਿਕਰਮ ਸਿੰਘ ਮਜੀਠੀਏ ਦੀ ਗ੍ਰਿਫਤਾਰੀ ਤੋਂ ਬਾਅਦ ਅਕਾਲੀ ਲੀਡਰਸ਼ਿਪ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਖਲਬਲੀ ਜੀ ਮੱਚੀ ਹੋਈ ਹੈ। ਕੀ ਇਹ ਖਲਬਲੀ ਜਿਹੜੀ ਆ, ਜਿਵੇਂ ਉਦੋਂ ਜਥੇਦਾਰ ਟੌਹੜੇ ਨੇ ਮੋਰਚਾ ਲਾਤਾ ਸੀ, ਉਹੋ ਜਿਹਾ ਕੋਈ ਹਿਸਾਬ ਕਿਤਾਬ ਬਣਾ ਸਕਦੀ ਆ ਜਾਂ ਨਹੀਂ, ਇਹ ਦੇਖਣ ਵਾਲੀ ਗੱਲ ਹੋਊ। ਤੇ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ ਉਦੋਂ ਆਮਦਨ ਤੋਂ ਵੱਧ ਜਾਇਦਾਦ ਦਾ ਹੀ ਮਸਲਾ ਸੀ। ਉਦੋਂ ਵੀ ਇਹੋ ਜਿਹਾ ਹਿਸਾਬ ਕਿਤਾਬ ਸੀ ਜਿਹੋ ਜਿਹਾ ਹੁਣ ਵਾ, ਪਰ ਉਦੋਂ ਨਸ਼ਿਆਂ ਵਾਲਾ ਰੌਲਾ ਕੋਈ ਨਹੀਂ ਸੀ। ਅੱਜ ਪੰਜਾਬ ਦੀ ਧਰਤੀ ਉੱਤੇ ਆਮ ਲੋਕਾਂ ਦੇ ਉੱਤੇ ਜਦੋਂ ਨਸ਼ਿਆਂ ਕਰਕੇ ਪੁਲਿਸ ਦਾ ਅਟੈਕ ਚੱਲ ਰਿਹਾ, ਘਰ ਢਾਹੇ ਜਾ ਰਹੇ ਨੇ, ਕਾਰਵਾਈਆਂ ਹੋ ਰਹੀਆਂ ਨੇ, ਇਹ ਗੱਲ ਨਾਲ ਦੀ ਨਾਲ ਹੀ ਚੱਲ ਰਹੀ ਆ ਵੀ ਵੱਡੇ ਜਿਹੜੇ ਮਗਰਮੱਛ ਆ ਉਹਨਾਂ ਨੂੰ ਹੱਥ ਨਹੀਂ ਪਾਇਆ ਜਾ ਰਿਹਾ। ਤੇ ਅੱਜ ਜਦੋਂ ਵੱਡੇ ਮਗਰਮੱਛਾਂ ਨੂੰ ਹੱਥ ਪਾਉਣ ਵਾਲੀ ਗੱਲ ਚਰਚਾ ਚ ਆਈ ਹੋਈ ਆ ਤਾਂ ਲੋਕ ਬੜੇ ਸ਼ਸ਼ੋਪੰਜ ਵਿੱਚ ਨੇ। ਇੱਕ ਗੱਲ ਪੱਕੇ ਤੌਰ ਤੇ ਆ ਕਿ ਪਿਛਲੇ 10-15 ਸਾਲਾਂ ਤੋਂ ਬਿਕਰਮ ਸਿੰਘ ਮਜੀਠੀਏ ਦਾ ਨਾਂ ਜਦੋਂ ਤੋਂ ਭੋਲੇ ਹੁਣਾਂ ਨੇ ਲਿਆ, ਉਦੋਂ ਤੋਂ ਇਹ ਗੱਲ ਸਹਿਜੇ ਸਹਿਜੇ ਟਾਕ ਆਫ ਦੀ ਟਾਊਨ, ਜਾਣੀ ਕਿ ਚਰਚਾ 'ਚ ਤਾਂ ਹੈਗੀ ਆ, ਪਰ ਇਹਦਾ ਕੋਈ ਪੱਕਾ ਸਬੂਤ ਪ੍ਰੂਫ ਜਿਹੜਾ ਹੈਗਾ ਉਵੇਂ ਦਾ ਕਦੇ ਨਹੀਂ ਆਇਆ। ਹਾਲਾਂਕਿ ਜਿਹੜੇ ਵੱਡੇ ਅਫਸਰ ਜਿਨ੍ਹਾਂ ਨੇ ਇਹ ਸਾਰੇ ਮਾਮਲੇ ਦੀ ਜਾਂਚ ਕੀਤੀ, ਈਡੀ ਵਾਲੇ ਨਿਰੰਜਨ ਸਿੰਘ ਜਾਂ ਹੋਰ ਅਫਸਰ, ਉਹਨਾਂ ਨੇ ਜਾਂ ਪਿੱਛੇ ਜੇ ਇੱਕ ਚੈਨਲ ਦੇ ਉੱਤੇ ਚੱਟੋਪਾਧਿਆ ਉਹ ਅਫਸਰ ਆ ਜਿਹੜਾ ਖਾੜਕੂ ਲਹਿਰ ਦੇ ਦਿਨਾਂ ਦੇ ਵਿੱਚ ਬੜਾ ਬਦਨਾਮ ਰਿਹਾ, ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਸਿੱਖ ਨੌਜਵਾਨੀ ਦਾ ਘਾਣ ਕਰਨ ਦਾ ਦੋਸ਼ੀ ਹੈ। ਇੱਥੋਂ ਤੱਕ ਕਿ ਲੁਧਿਆਣੇ ਦੇ ਵਿੱਚ ਜਦੋਂ ਜਥੇਦਾਰ ਗੁਰਜੰਟ ਸਿੰਘ ਜੀ ਬੁੱਧ ਸਿੰਘ ਵਾਲਾ, ਜਥੇਦਾਰ ਭਾਈ ਸੁਖਦੇਵ ਸਿੰਘ ਬੱਬਰ, ਭਾਈ ਰਛਪਾਲ ਸਿੰਘ ਛੰਦੜਾ ਤੇ ਹੋਰ ਜੁਝਾਰੂਆਂ ਦਾ ਘਾਣ ਕੀਤਾ, ਸ਼ਹੀਦੀਆਂ ਹੋਈਆਂ ਨੇ, ਉਦੋਂ ਵੀ ਚੱਟੋਪਾਧਿਆ ਉੱਥੇ ਸੀ। ਉਹ ਚੱਟੋਪਾਧਿਆ ਨੇ ਇੱਕ ਜਾਂਚ ਕੀਤੀ ਸੀ, ਉਹਨੇ ਰਿਤੇਸ਼ ਲੱਖੀ ਦੇ ਨਾਲ ਇੰਟਰਵਿਊ 'ਚ ਕਾਫੀ ਗੱਲਾਂ ਦੱਸੀਆਂ ਸੀ। ਕੁੱਲ ਮਿਲਾ ਕੇ ਜਾਂਚਾਂ ਪੜਤਾਲਾਂ ਤੇ ਇੰਕਸ਼ਾਫ ਇਕਬਾਲ ਬੜਾ ਕੁਛ ਹੈ ਜਗਦੀਸ਼ ਭੋਲੇ ਤੋਂ ਲੈ ਕੇ ਪੁਲਿਸ ਵਾਲਿਆਂ ਦਾ। ਪਰ ਇਹ ਗੱਲ ਆਪਣੇ ਆਪ ਦੇ ਵਿੱਚ ਇੱਕ ਨੁਕਤਾ ਹੈ ਕਿ ਕੀ ਵਾਕਿਆ ਹੀ ਇਸ ਗੱਲ ਵਿੱਚ ਕੋਈ ਦਮ ਹੈ। ਇਸ ਗੱਲ ਨੂੰ ਆਪਾਂ ਕਈ ਵਾਰੀ ਮਖੌਲ ਦੇ ਵਿੱਚ ਵੀ ਲੈਂਦੇ ਆ ਕਿ ਉਹਦੀ ਭੈਣ ਸੀਗੀ ਬੀਬੀ ਹਰਸਿਮਰਤ, ਉਹਨੇ ਤਾਂ ਕਹਿਣਾ ਹੀ ਸੀ। ਪਰ ਜਿਸ ਲਹਿਜੇ 'ਚ ਉਦੋਂ ਬੀਬੀ ਹਰਸਿਮਰਤ ਕੌਰ ਨੇ ਅਰਦਾਸ ਕੀਤੀ ਕਿ ਜੇ ਮੇਰੇ ਭਰਾ ਦਾ ਇੱਕ ਕਿਣਕਾ ਵੀ ਨਿਕਲਿਆ ਵੀ ਚਿੱਟੇ ਨਾਲ ਸੰਬੰਧਿਤ ਕੋਈ ਗੱਲ, ਤਾਂ ਉਹਦਾ ਕੱਖ ਨਾ ਰਹੇ। ਹੁਣ ਜਦੋਂ ਵੀ ਉਹਦੇ ਤੇ ਕੋਈ ਕਾਰਵਾਈ ਹੁੰਦੀ ਆ, ਉਹਦਾ ਮਖੌਲ ਬਣਾਇਆ ਜਾਂਦਾ ਵੀ ਤੁਸੀਂ ਉਦੋਂ ਕਹਿੰਦੀ ਹੁੰਦੀ ਸੀਗੀ ਬੀਬੀ ਹਰਸਿਮਰਤ ਕੌਰ, ਤੁਸੀਂ ਅਰਦਾਸਾਂ ਕਰਦੀ ਸੀ। ਦੂਜੇ ਪਾਸੇ ਇਹ ਵੀ ਗੱਲ ਆ ਵੀ ਜਦੋਂ ਵੀ ਗ੍ਰਿਫਤਾਰੀ ਹੁੰਦੀ ਆ ਉਦੋਂ ਬਾਅਦ ਚ ਨਿਕਲਦਾ ਕੁਛ ਨਹੀਂ ਤੇ ਬਿਕਰਮ ਸਿੰਘ ਮਜੀਠੀਆ ਫਿਰ ਆਰਾਮ ਨਾਲ ਘਰ ਵੀ ਆ ਜਾਂਦਾ ਰਿਹਾ। ਹੁਣ ਇਸ ਵਾਰ ਜਿਵੇਂ ਹਰੇਕ ਬੰਦਾ ਸੋਸ਼ਲ ਮੀਡੀਆ ਦੇ ਉੱਤੇ ਆਪਦੀ ਗੱਲ ਜਿਵੇਂ ਲਿਖ ਰਿਹਾ, ਬੜੀ ਵੱਡੀ ਆਸ ਬੰਨੀ ਆ ਲੋਕਾਂ ਨੂੰ ਜਿਹੜੇ ਇਹ ਮੰਨਦੇ ਨੇ ਕਿ ਵਾਕਿਆ ਹੀ ਮਜੀਠੀਏ ਨੇ ਪੰਜਾਬ ਦੀ ਧਰਤੀ ਤੇ ਚਿੱਟੇ ਦਾ ਕਾਰੋਬਾਰ ਖੜਾ ਕੀਤਾ ਹੈ। ਇੱਥੇ ਇੱਕ ਗੱਲ ਹੋਰ ਬੜੀ ਜ਼ਰੂਰੀ ਹੈ ਕਿ ਬਹੁਤ ਸਾਰੀਆਂ ਇਹੋ ਜਿਹੀਆਂ ਗ੍ਰਿਫਤਾਰੀਆਂ ਹੋਈਆਂ ਨੇ ਜਿਹੜੀਆਂ ਗ੍ਰਿਫਤਾਰੀਆਂ ਨਸ਼ੇ ਨਾਲ, ਚਿੱਟੇ ਨਾਲ ਜਾਂ ਕਈ ਹੋਰ ਨਸ਼ਿਆਂ ਨਾਲ, ਜਿਹੜੀਆਂ ਨਸ਼ੀਲੀਆਂ ਚੀਜ਼ਾਂ ਨੇ, ਉਹਦੇ ਵਿੱਚ ਗ੍ਰਿਫਤਾਰ ਹੋਣ ਵਾਲੇ ਬੰਦਿਆਂ ਦਾ ਮਜੀਠੀਏ ਨਾਲ ਲਿੰਕ ਜਿਹੜਾ ਉਹ ਰਿਹਾ ਜ਼ਰੂਰ। ਇੱਕ ਕੋਈ ਮਸੀਹ ਸੀ, ਸ਼ਾਇਦ ਅਨਵਰ ਮਸੀਹ ਸੀ ਉਹਦਾ ਨਾਂ,
ਇਦਾਂ ਹੀ ਕਈ ਹੋਰ ਚੱਕਰ ਆ ਜਿਹੜਾ ਬਿੱਟੂ ਔਲਖ ਹੋਣੀ ਤਾਂ ਸਾਰੇ ਬਰੀ ਭਾਵੇਂ ਹੋ ਗਏ, ਪਰ ਇਹ ਸਾਰੇ ਜਿਹੜੇ ਬੰਦੇ ਆ ਇਹਨਾਂ ਦਾ ਸਿਆਸੀ ਤੌਰ ਤੇ ਰਿਹਾ ਜਾਂ ਨਸ਼ਿਆਂ ਦੇ ਕਾਰੋਬਾਰ ਕਰਕੇ ਰਿਹਾ। ਹੁਣ ਇਸ ਗੱਲ ਦੇ ਉੱਤੇ ਲੋਕ ਅੰਨ੍ਹੇਵਾਹ ਇਹ ਨਹੀਂ ਕਹਿ ਸਕਦੇ ਕਿ ਕੋਈ ਗੱਲ ਹੈ ਹੀ ਨਹੀਂ, ਇਹ ਵੀ ਨਹੀਂ ਕਿਹਾ ਜਾ ਸਕਦਾ ਵੀ ਪੱਕੀ ਗੱਲ ਆ। ਹੁਣ ਇਹ ਕੰਮ ਸਰਕਾਰ ਦਾ ਵਾ, ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਿੜ ਬੜੀ ਵੱਡੀ ਆ, ਕਿਉਂਕਿ ਮਜੀਠੀਏ ਨੂੰ ਮਾਫੀ ਮੰਗਣੀ ਪਈ ਸੀ, ਮਾਫ ਕਰਨਾ ਉਹਨੂੰ ਕੇਜਰੀਵਾਲ ਨੂੰ ਮਜੀਠੀਏ ਤੋਂ ਐਤਕੀ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਕਟਾਕਟੀ ਨਿਕਲ ਜੂ, ਉਹ ਮਜੀਠੀਏ ਦੇ ਤੇ ਆਮ ਆਦਮੀ ਪਾਰਟੀ ਦੇ ਵਿਚਾਲੇ ਇਹ ਜਿਹੜਾ ਮੈਚ ਆ ਇਹ ਛੋਟੀ ਗੱਲ ਨਹੀਂ, ਬੜੀ ਵੱਡੀ ਗੱਲ ਹੈ। ਦੂਜੀ ਗੱਲ ਇਹਦੇ ਨਾਲ ਇਹ ਆ ਵੀ ਪਹਿਲਾਂ ਹੀ ਬਾਦਲ ਧੜਾ ਜਿਹੜਾ ਉਹ ਬਹੁਤ ਵੱਡੀ ਵਿਪਤਾ 'ਚ ਫਸਿਆ ਹੋਇਆ। ਅਕਾਲ ਤਖਤ ਸਾਹਿਬ ਦੇ 2 ਦਸੰਬਰ ਵਾਲੇ ਹੁਕਮਨਾਮੇ ਨੂੰ ਨਾ ਮੰਨਣ ਕਰਕੇ ਲੋਕਾਂ 'ਚ ਰੋਸ ਆ। ਤੀਜਾ ਉਹਨਾਂ ਨੇ ਜਿਹੜਾ ਇਹ ਗੱਲਾਂ ਕਈਆਂ ਦਾਅਵੇ ਕੀਤੇ ਕਿ ਸਾਡੇ ਕੋਲ ਤਾਂ ਭਰਤੀ ਬੜੀ ਵੱਡੀ ਹੋ ਗਈ ਆ। ਲੁਧਿਆਣੇ ਜਿਹੜੀ ਇਲੈਕਸ਼ਨ ਹੋਈ ਹੁਣ ਲੋਕ ਤੱਥ ਕੱਢੀ ਫਿਰਦੇ ਆ। ਹੈਰਾਨੀ ਦੀ ਗੱਲ ਹੈ ਕਿ ਜਿਹੜੀ ਉਹਨੂੰ 8000 ਵੋਟ ਪਈ ਆ ਪਰ ਉਪਕਾਰ ਸਿੰਘ ਘੁੰਮਣ ਨੂੰ, ਐਡਵੋਕੇਟ ਸਾਹਿਬ ਨੂੰ, ਲੋਕ ਦੂਜਾ ਦਾਅਵਾ ਕੱਢੀ ਫਿਰਦੇ ਆ ਕਿ ਤੁਸੀਂ ਤਾਂ ਕਹਿੰਦੇ ਸੀ ਸਾਡੀ ਇੰਨੀ, ਉਹ ਪੂਰਾ ਅੰਕੜਾ ਕੱਢੀ ਫਿਰਦੇ ਆ ਵੀ ਇੰਨੇ ਤੁਸੀਂ ਕਿਹਾ ਵੇ ਅਸੀਂ ਪਰਚੀਆਂ ਇਸ ਇਲਾਕੇ ਚੋਂ ਕੱਟੀਆਂ ਨੇ ਤੇ ਉਹਦੇ ਵਿੱਚੋਂ ਇੰਨੇ ਬੰਦੇ ਤੁਹਾਨੂੰ ਵੋਟ ਪਾਉਣ ਕਾਹਤੋਂ ਨਹੀਂ ਆਏ। ਫਿਰ ਕੁੱਲ ਮਿਲਾ ਕੇ ਇਹ ਜਿਹੜਾ ਮਸਲਾ ਇਹ ਬਾਦਲ ਧੜੇ ਦਾ ਲੱਕ ਹੋਰ ਤੋੜਨ ਦੇ ਕੰਮ ਆਉਂਦਾ ਕਿ ਉਹਨਾਂ ਨੂੰ ਮਜ਼ਬੂਤੀ ਦਿੰਦਾ, ਕਿਉਂਕਿ ਸਿਆਸੀ ਧਿਰਾਂ ਨੂੰ ਕਈ ਵਾਰੀ ਇਹੋ ਜਿਹੇ ਵਿਵਾਦ, ਇਹੋ ਜਿਹੇ ਮਸਲੇ ਲਾਹੇਵੰਦੇ ਵੀ ਹੁੰਦੇ। ਆਮ ਆਦਮੀ ਪਾਰਟੀ ਵਾਲੇ ਇਸ ਮਸਲੇ ਨੂੰ ਆਪਦੇ ਲਈ ਲਾਹੇਵੰਦਾ ਸਮਝ ਕੇ ਅੱਗੇ ਵਧ ਰਹੇ ਨੇ, ਪਰ ਇਹ ਵੀ ਨਹੀਂ ਪਤਾ ਵੀ ਗੱਲ ਕਿੱਧਰ ਨੂੰ ਘੁੰਮ ਜਾਵੇ। ਹੁਣ ਜਿਸ ਤਰੀਕੇ ਨਾਲ ਕੱਲ ਉੱਥੇ ਛਾਪਾ ਮਾਰਨ ਮੌਕੇ ਸਿਵਲ ਕੱਪੜਿਆਂ ਦੇ ਵਿੱਚ ਸਾਰੀ ਜਿਹੜੀ ਸਰਕਾਰੀ ਧਿਰ ਪਹੁੰਚੀ ਸੀ, ਉਹਦੇ ਉੱਤੇ ਵੀ ਚਰਚਾ ਛਿੜ ਪਈ ਆਵੇ ਕਿ ਪਿਛਲੇ 15 ਦਿਨ ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਇਹ ਗੱਲ ਆ ਚੁੱਕੀ ਆ ਕਿ ਜਦੋਂ ਵੀ ਕਿਸੇ ਵੀ ਥਾਂ ਦੇ ਉੱਤੇ ਪੁਲਿਸ ਨੇ ਜਾਣਾ, ਚਾਹੇ ਉਹ ਕੋਈ ਵੀ ਪੁਲਿਸ ਆ, ਵਿਜੀਲੈਂਸ ਆ, ਚਾਹੇ ਕੋਈ ਹੋਰ ਆ, ਉਹ ਸਿਵਲ ਕੱਪੜਿਆਂ 'ਚ ਨਹੀਂ ਹੋ ਸਕਦੀ, ਉਹਨੂੰ ਵਰਦੀ ਪਾਉਣੀ ਪਊ। ਤੇ ਇਹੀ ਗੱਲ ਤਾਂ ਆਪਾਂ ਸਾਰੇ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਹਾਂ ਕਿ ਖਾੜਕੂ ਬਾਅਦ ਦੇ ਦਿਨਾਂ 'ਚ ਚਿੱਟ ਕੱਪੜੀਏ ਪੁਲਿਸੀਏ ਜਿਹੜੇ ਆ ਜਾਂ ਧਰਨੇ ਮੁਜ਼ਾਹਰਿਆਂ ਮੌਕੇ ਜਾਂ ਹੋਰ ਇਹ ਉੱਥੇ ਕਾਰਵਾਈ ਵਰਦੀ ਤੋਂ ਬਗੈਰ ਕਰਦੇ ਆ। ਤੇ ਇਹ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਜਦੋਂ ਬਰਗਾੜੀ ਕਾਂਡ ਵਾਪਰਿਆ ਉਸ ਤੋਂ ਬਾਅਦ ਵਿੱਚ ਸੰਗਤਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਕਰਨ ਵਾਲੇ ਦੋਸ਼ੀਆਂ ਦੇ ਖਿਲਾਫ ਵੀ ਉਹਨਾਂ ਦੀ ਗ੍ਰਿਫਤਾਰੀ ਕਰੋ, ਜਦੋਂ ਮੋਰਚਾ ਲਾਇਆ ਤਾਂ ਬਾਈਬਲ ਦੇ ਵਿੱਚ ਤੇ ਕੋਟਕਪੂਰੇ ਵਿੱਚ ਜਿਸ ਤਰੀਕੇ ਨਾਲ ਗੋਲੀ ਚੱਲੀ, ਜ਼ੁਲਮ ਹੋਇਆ, ਉਹਦੇ ਬਾਰੇ ਕਹਿ ਦਿੱਤਾ ਗਿਆ ਸੀ ਅਣਪਛਾਤੀ ਪੁਲਿਸ। ਸੋ ਅੱਜ ਜਦੋਂ ਬਾਦਲ ਦਲ ਵਾਲੇ ਕਹਿੰਦੇ ਆ ਕਿ ਦੇਖੋ ਜੀ ਇਹ ਸਾਡੇ ਘਰੇ 4 ਵਜੇ ਆ ਵੜੇ, ਇਹ ਜੀ ਧੱਕੇ ਨਾਲ ਆ ਵੜੇ, ਇਹਨਾਂ ਨੇ ਬੜਾ ਮਾੜਾ ਕੀਤਾ, ਫਿਰ ਲੋਕ ਕਹਿੰਦੇ ਆ ਵੀ ਤੁਸੀਂ ਕਿਹੜਾ ਉਹ ਤੁਹਾਡੀ ਸਰਕਾਰ ਮੌਕੇ ਘੱਟ ਕਰਦੇ ਸੀ। ਇਹ ਗੱਲ ਤਾਂ ਲੋਕ ਭੁੱਲ ਹੀ ਨਹੀਂ ਸਕਦੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰਦੇ ਸਿੱਖਾਂ ਉੱਤੇ ਜੋ ਜ਼ੁਲਮ ਢਾਇਆ, ਇਹ ਗੱਲ ਤਾਂ ਇਹਨਾਂ ਨੂੰ ਬਹੁਤ ਮਹਿੰਗੀ ਪੈ ਰਹੀ। ਦੂਜਾ, ਉਸ ਤੋਂ ਬਾਅਦ ਵਿੱਚ ਜਦੋਂ ਵੀ ਸਰਸੇ ਵਾਲਿਆਂ ਦਾ ਨਾਮ ਚਰਚਾ ਦਾ ਜਾਂ ਕਿਸੇ ਪ੍ਰੋਗਰਾਮ ਦਾ ਵਿਰੋਧ ਕਰਨ ਲਈ ਕਾਲ ਆਉਣੀ ਤਾਂ ਜਿਹੜੇ ਮਾਲਵੇ ਦੇ ਵਿੱਚ ਸਿੱਖ ਐਕਟਿਵ ਸੀਗੇ, ਪੰਥਕ ਸੋਚ ਵਾਲੇ ਸੀ, ਉਹਨਾਂ ਨੂੰ 2 ਰਾਤਾਂ ਪਹਿਲਾਂ ਹੀ ਪੁਲਿਸ ਨੇ ਫੜ ਲਈ, ਛਾਪੇ ਮਾਰਨੇ, ਧੂ ਘੜੀਸ ਕਰਨੀ, ਉਹਨਾਂ ਦੇ ਬੱਚਿਆਂ ਦਾ, ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਬਹੁਤ ਜਲੂਸ ਕੱਢਣਾ। ਤੇ ਅੱਜ ਜਦੋਂ ਬਿਕਰਮਜੀਤ ਸਿੰਘ ਮਜੀਠੀਏ ਦੇ ਘਰੇ ਉਹਦਾ ਟੱਬਰ ਪਿੱਟਦਾ ਸੀ ਜਾਂ ਮਜੀਠੀਆ ਕਲਪਦਾ ਸੀ, ਲੋਕਾਂ ਨੂੰ ਇਸ ਗੱਲ ਨਾਲ ਕੋਈ ਹਮਦਰਦੀ ਨਹੀਂ ਹੋਈ ਹੈਗੀ। ਲੋਕ ਕਹਿੰਦੇ ਆ ਕਿ ਮਜੀਠੀਆ ਸਾਹਿਬ ਤੁਸੀਂ, ਤੁਹਾਡੀ ਸਰਕਾਰ ਮੌਕੇ ਤੁਹਾਨੂੰ ਪਤਾ ਆਹੀ ਕੁੱਤੇ ਖਾਣੀ ਸਾਡੇ ਨਾਲ ਤੁਸੀਂ ਕਰਦੇ ਰਹੇ। ਕੁੱਲ ਮਿਲਾ ਕੇ ਇਹ ਜਿਹੜਾ ਸਾਰਾ ਵਰਤਾਰਾ ਇਹ ਇੱਕ ਨਵੀਂ ਜਿਹੜੀ ਪੰਜਾਬ ਦੇ ਵਿੱਚ ਕਥਾ ਲਿਖਣ ਦੇ ਸਮਰੱਥ ਹੈ, ਕਿੱਧਰ ਨੂੰ ਗੱਲ ਜਾਂਦੀ ਆ ਇਹ ਵਾਹਿਗੁਰੂ ਜਾਣੇ। ਪਰ ਬਾਦਲ ਧੜੇ ਦੇ ਬਾਰੇ ਇੱਕ ਨਵੀਂ ਗੱਲ ਕਰਨ ਦਾ ਵੀ ਅੱਜ ਲੋੜ ਹੈ। ਇੱਕ ਇਹਨਾਂ ਦਾ ਮੁਕੇਰੀਆਂ ਤੋਂ ਸਰਬਜੋਤ ਸਿੰਘ ਸਾਬੀ ਨਾਂ ਦਾ ਨੌਜਵਾਨ ਅਕਾਲੀ ਲੀਡਰ ਸੀ। ਜਿੱਦਣ ਤਖਤਾਂ ਦੇ ਜਥੇਦਾਰ ਮਨਮਰਜ਼ੀ ਦੇ ਤਰੀਕੇ ਨਾਲ ਲਾਏ ਗਏ, ਜਿੱਦਣ ਗੜਗੱਜ ਸਾਹਿਬ ਨੂੰ
ਦਸਤਾਰਬੰਦੀ ਵਾਲਾ ਰੌਲਾ ਪਿਆ, ਉਸ ਮੌਕੇ ਮਜੀਠੀਏ ਦੇ ਨਾਲ ਜਿਨ੍ਹਾਂ 4 ਜਣਿਆਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਉਹਨਾਂ ਵਿੱਚ ਇਹ ਨੌਜਵਾਨ ਵੀ ਸੀਗਾ। ਤੇ ਇਸ ਨੌਜਵਾਨ ਨੇ, ਸਾਬੀ ਨੇ, ਇਸ ਗੱਲ ਤੋਂ ਬਾਅਦ ਜਦੋਂ ਭੂੰਦੜ ਨੇ ਕਹਿਤਾ ਜੀ ਇਹ ਤਾਂ ਪਿੱਠ 'ਚ ਛੁਰਾ ਮਾਰਤਾ ਮਜੀਠੀਏ ਨੇ, ਬਾਅਦ 'ਚ ਮਜੀਠੀਏ ਨਾਲ ਸੈਟਿੰਗ ਵੀ ਹੋ ਗਈ, ਉਹ ਸਾਰਾ ਕੁਝ ਆਪਾਂ ਨੂੰ ਪਤਾ। ਪਰ ਮਜੀਠੀਏ ਨੇ ਤੇ ਬਾਕੀਆਂ ਨੇ ਆਪੋ ਆਪਣਾ ਰਾਹ ਜਿਹੜਾ ਲੈਣਾ ਸੀ, ਉਹਦੇ 'ਚ ਇਹ ਆ ਕਿ ਆ ਵੋਟਾਂ ਵਾਲੇ ਦਿਨਾਂ ਦੇ ਵਿੱਚ ਜਦੋਂ ਲੁਧਿਆਣੇ ਇਲੈਕਸ਼ਨਾਂ ਸੀਗੀਆਂ, ਉਹ ਸਾਬੀ ਨੇ ਕਾਂਗਰਸ ਪਾਰਟੀ ਦਾ ਪੱਲਾ ਫੜਨਾ। ਤੇ ਅੱਜ ਇੱਥੇ ਜਗਤਾਰ ਭੁੱਲਰ ਨਾਲ ਇੱਕ ਟੀਵੀ ਚੈਨਲ ਦੇ ਉੱਤੇ ਇੰਟਰਵਿਊ ਉਹਦੀ ਮੈਂ ਸੁਣੀ ਹੈ, ਜਿਹਦੇ ਵਿੱਚ ਉਹਨੇ ਇਹ ਗੱਲਾਂ ਕਹੀਆਂ ਜਿਹੜੀਆਂ ਗੱਲਾਂ ਆਪਾਂ ਸਾਰੇ ਕਹਿੰਦੇ ਆ ਕਿ ਬਾਦਲ ਦਲ ਜਿਹੜਾ ਉਹ ਆ ਗੜਬੜਾਂ ਕਰ ਰਿਹਾ। ਸੋ ਜਿਸ ਤਰੀਕੇ ਨਾਲ ਸਿੱਖ ਮਨਾਂ ਦੇ ਵਿੱਚੋਂ ਬਾਦਲ ਦਲ ਪੂਰੀ ਤਰ੍ਹਾਂ ਆਪਣਾ ਅਕਸ, ਆਪਣੀ ਸਾਖ ਖਤਮ ਕਰੀ ਬੈਠਾ, ਇਹੀ ਗੱਲਾਂ ਬਾਦਲ ਧੜੇ ਦੇ ਆਗੂ ਕਰ ਰਹੇ ਨੇ, ਕਹਿ ਰਹੇ ਨੇ, ਤੇ ਸ਼ਰੇਆਮ ਮਜੀਠੀਏ ਨੂੰ ਵੀ ਇਸ ਗੱਲ ਦਾ ਅਹਿਸਾਸ ਕਰਵਾਇਆ ਗਿਆ। ਹੁਣ ਮਜੀਠੀਆ ਤਾਂ ਆਪਦੇ ਪਰਿਵਾਰਕ ਰਿਸ਼ਤਿਆਂ ਕਰਕੇ ਪਾਰਟੀ ਛੱਡਣ ਜੋਗਾ ਹੈ ਨਹੀਂ, ਪਰ ਜਿਹੜੇ ਛੱਡ ਸਕਦੇ ਆ ਉਹ ਤਾਂ ਭੱਜਣ ਗਈ। ਸੋ ਜਿਹੜੀ ਗੱਲ ਆਪਾਂ ਵੀ ਇੱਥੇ ਲੋਕਾਂ ਨੂੰ ਸਾਂਝੀ ਕਰਦੇ ਰਹੇ ਆ ਵੀ ਕੋਈ ਐਵੇਂ ਨਹੀਂ ਭੱਜ ਭੱਜ ਕੇ ਕਾਂਗਰਸ ਵੱਲ ਜਾ ਰਿਹਾ, ਕੋਈ ਭਾਜਪਾ ਵੱਲ ਜਾ ਰਿਹਾ, ਆਪ 'ਚ ਤਾਂ ਨਹੀਂ ਜਾਂਦੇ। ਬਹੁਤੇ ਜ਼ਿਆਦਾ ਬਾਦਲ ਧੜੇ ਨੂੰ, ਜਿਹੜਾ ਇਹ ਬਾਗੀਆਂ ਵਾਲਾ ਜਿਹਨੂੰ 5 ਮੈਂਬਰੀ ਜਿਹੜੀ ਅਕਾਲ ਤਖਤ ਸਾਹਿਬ ਵਾਲੀ ਕਮੇਟੀ ਜਿਹੜੇ ਆਗੂ ਨੇ, ਇਹ ਵੀ ਸਾਰੇ ਇਹੀ ਚਾਹੁੰਦੇ ਆ ਕਿ ਕਿਸੇ ਤਰੀਕੇ ਨਾਲ ਉਹ ਜਿਹੜਾ ਬਰਗਾੜੀ ਬਾਈਬਲ ਤੇ ਹੋਰ ਘਟਨਾਵਾਂ ਕਰਕੇ ਸਾਡੇ ਤੇ ਕਲੰਕ ਲੱਗਿਆ ਹੋਇਆ, ਜਿਸ ਤਰੀਕੇ ਨਾਲ ਸਮੇਧ ਸੈਣੀ ਵਾਲੀ ਜਿਹੜੀ ਆ ਲੇਬਲਿੰਗ, ਵੀ ਇਹਦੇ ਤੋਂ ਕਿਸੇ ਤਰੀਕੇ ਨਾਲ ਖਹਿੜਾ ਟੁੱਟ ਜਾਵੇ। ਜਿਹੜੀ ਅੱਜ ਸਾਬੀ ਦੀ ਇੰਟਰਵਿਊ ਦੇ ਵਿੱਚੋਂ ਗੱਲਾਂ ਨਿਕਲੀਆਂ ਨੇ, ਉਹ ਇੱਕ ਨੁਕਤਾ ਇਹ ਨਿਕਲਿਆ ਕਿ ਬਾਦਲ ਧੜੇ ਦੇ ਨੌਜਵਾਨ ਜਿਹੜੇ ਆਗੂ ਨੇ, ਜਿਨ੍ਹਾਂ ਨੂੰ 5-5 7 ਸਾਲ 15-15 ਸਾਲ ਇਹਨਾਂ 'ਚ ਘਸਾਈ ਕਰਨ ਤੋਂ ਬਾਅਦ ਇਹ ਸਬਕ ਮਿਲਦਾ ਕਿ ਸਾਡੇ ਲਈ ਇੱਥੇ ਹੈ ਕੁਛ ਨਹੀਂ। ਜਿਵੇਂ ਕਿਸੇ ਨੂੰ ਲੱਗਦਾ ਕਿ ਜਿਹੜਾ ਮੇਰੇ ਤੋਂ ਇੱਥੇ ਸ਼੍ਰੋਮਣੀ ਕਮੇਟੀ ਦੀ ਜਾਂ MLA ਦੀ ਜਾਂ MP ਦੀ ਸੀਟ ਆ, ਇਹ ਮੈਨੂੰ ਕਦੇ ਨਹੀਂ ਮਿਲਣੀ। ਹੁਣ ਪਹਿਲਾਂ ਉਹਨੂੰ ਤਿਆਰ ਕਰ ਲਿਆ ਜਾਂਦਾ ਬਾਦਲ ਧੜੇ ਵੱਲੋਂ, ਫਿਰ ਉਹ ਤਿਆਰ ਕਰਕੇ ਇੱਕ ਤਰੀਕੇ ਨਾਲ ਕਾਂਗਰਸ ਨੂੰ ਜਾਂ ਆਪ ਨੂੰ ਜਾਂ BJP ਨੂੰ ਦੇ ਦਿੱਤਾ ਜਾਂਦਾ। ਸੋ ਬਾਦਲ ਦਲ ਤਾਂ ਇੱਕ ਤਰੀਕੇ ਨਾਲ ਦੂਜੀਆਂ ਪਾਰਟੀਆਂ ਦੇ ਆਗੂਆਂ ਦਾ ਟ੍ਰੇਨਿੰਗ ਸੈਂਟਰ ਬਣ ਕੇ ਰਹਿ ਗਿਆ, ਬੰਦਾ ਤਿਆਰ ਕਰੋ ਤੇ ਦੂਜਿਆਂ ਦੇ ਹਵਾਲੇ ਕਰ ਦਿਓ। ਉਸ ਇੰਟਰਵਿਊ ਦੇ ਵਿੱਚ ਉਹਨੇ 15-20 ਵੱਡੇ ਇਹੋ ਜਿਹੇ ਆਗੂਆਂ ਦੇ ਨਾਂ ਦੱਸੇ ਆ ਜਿਹੜੇ ਬਾਦਲ ਧੜੇ ਵਿੱਚ ਕੱਖ ਵੀ ਨਹੀਂ ਸੀ ਇਹਨਾਂ ਲਈ, ਪਰ ਉਹ ਦੂਜੀਆਂ ਪਾਰਟੀਆਂ 'ਚ ਜਾ ਕੇ ਵਿਧਾਇਕ ਬਣ ਗਏ ਜਾਂ ਵੱਡੀਆਂ ਹੋਰ ਪੋਸਟਾਂ ਤੇ ਚਲੇ ਗਏ। ਇਸੇ ਸੋਚ ਦੇ ਵਿੱਚੋਂ ਹੁਣ ਬਾਕੀਆਂ ਨੂੰ ਵੀ ਲੱਗਦਾ ਹੈਗਾ ਕਿ ਇੱਥੇ ਰਹਿ ਕੇ ਕਰਨਾ ਕੀ ਹੈ। ਜਿਹੜੀ ਗੱਲ ਸਾਬੀ ਨੇ ਕਹੀ ਹੈ ਕਿ ਇੱਕ ਤਾਂ ਸਾਡਾ ਜਿੱਥੇ ਵੀ ਪੰਜਾਬ ਦੇ ਪਿੰਡਾਂ ਦੇ ਵਿੱਚ ਸਾਨੂੰ ਉਹ ਵੋਟ ਹੀ ਨਹੀਂ ਪਾ ਕੇ ਰਾਜੀ, ਇਹੋ ਜਿਹੇ ਪਿੰਡ ਜਿਹੜੇ ਪੱਕੇ ਅਕਾਲੀ ਪਿੰਡ ਸੀ, ਉੱਥੋਂ ਵੀ ਸਾਡੇ ਡੱਬੇ ਖਾਲੀ ਹੁੰਦੇ। ਤੇ ਜਦੋਂ ਅਸੀਂ ਇਹ ਗੱਲ ਮਜੀਠੀਏ ਨੂੰ ਜਾਂ ਸੁਖਬੀਰ ਬਾਦਲ ਨੂੰ ਦੱਸਦੇ ਆ, ਉਹਨਾਂ ਲਈ ਇਹ ਕੋਈ ਨੁਕਤਾ ਹੀ ਨਹੀਂ ਹੁੰਦਾ। ਉਹ ਕਹਿੰਦੇ ਆ ਵੀ ਬਸ ਚੱਕੀ ਚੱਲੋ ਬਸ ਕੰਮ। ਤੇ ਇਸ ਗੱਲ ਦੇ ਵਿੱਚ ਜਿਹੜਾ ਪੰਜਾਬ ਦਾ ਸਿੱਖ ਵਾ, ਜਿਹੜੀ ਗੱਲ ਆਪਾਂ ਪਰਸੋਂ ਪ੍ਰੋਗਰਾਮ 'ਚ ਆਪਾਂ ਚਰਚਾ ਕੀਤੀ ਸੀ, ਹੁਣ ਸਾਡੇ ਪੰਜਾਬ ਦੀ ਧਰਤੀ ਉੱਤੇ ਸਿੱਖਾਂ ਦੇ ਉਹ ਬੱਚੇ ਜਿਨ੍ਹਾਂ ਨੇ ਨਾ ਆਪ 'ਚ ਜਾਣਾ, ਨਾ ਕਾਂਗਰਸ ਵਿੱਚ, ਨਾ ਭਾਜਪਾ 'ਚ, ਤੇ ਜੇਕਰ ਉਹ ਮਾਨ ਦਲ ਜਾਂ ਦਲ ਖਾਲਸਾ ਜਾਂ ਭਾਈ ਦਲਜੀਤ ਸਿੰਘ ਗਰੁੱਪ ਦੇ ਵੀ ਸ਼ਾਮਲ ਹੋਣ ਜੋਗੇ ਨਹੀਂ, ਤੇ ਕਿਸੇ ਮੁੱਖ ਧਾਰਾ ਦੇ ਅਕਾਲੀ ਦਲ ਵਿੱਚ ਉਹਨਾਂ ਲਈ ਥਾਂ ਕਿੱਥੇ ਬਚੀ ਹੈ। ਕਿਉਂਕਿ ਬਾਦਲ ਧੜੇ ਨੇ ਤਾਂ ਅਕਾਲੀ ਦਲ ਦਾ ਇਹੋ ਜਿਹਾ ਹਾਲ ਕਰਤਾ ਵੀ ਜਿਹੜੇ ਉੱਥੇ ਕਈ ਚਿਰਾਂ ਦੇ ਯੂਥ ਨੌਜਵਾਨ ਆਗੂ ਆ, ਉਹ ਛੱਡ ਕੇ ਭੱਜ ਰਹੇ ਨੇ। ਇਹ ਸਥਿਤੀ ਅੱਜ ਸਾਡੇ ਕਈ ਬੰਦਿਆਂ ਨੂੰ ਸਮਝ ਨਹੀਂ ਲੱਗ ਰਹੀ, ਪਰ ਵਕਤ ਬੀਤਿਆ ਉਦੋਂ ਆਪਾਂ ਸਾਰਿਆਂ ਨੇ ਪਛਤਾਉਣਾ ਹੈ ਕਿ ਇੱਕ ਇਹੋ ਜਿਹੇ ਅਕਾਲੀ ਦਲ ਦੀ ਲੋੜ ਸਦਾ ਹੀ ਸੀ। ਹੁਣ ਕਈ ਭਰਾ ਕਹਿੰਦੇ ਆ ਕਿ ਜੀ ਤੁਸੀਂ ਇਹ ਕਹਿ ਦਿਆ ਕਰੋ ਕਿ ਵਾਰਸ ਪੰਜਾਬ ਦੇ ਅਕਾਲੀ ਦਲ ਜੁਆਇਨ ਕਰ ਲਓ, ਮਾਨ ਦਲ ਜੁਆਇਨ ਕਰ ਲਓ, ਅਸੀਂ ਕਹਿ ਦਿਆਂਗੇ। ਪਰ ਇਸ ਗੱਲ ਦੇ ਨਾਲ ਗੱਲ ਕਿੰਨੀ ਕੁ ਬਣਦੀ ਆ, ਇਹ ਵਾਹਿਗੁਰੂ ਜਾਣੇ। ਪਰ ਸੱਚਾਈ ਇਹ ਆ ਕਿ ਪੰਜਾਬ ਦੇ ਸਾਡੇ ਭਾਣਜੇ ਭਤੀਜੇ, ਸਾਡੇ ਆਪ ਦੇ ਘਰਾਂ ਵਿੱਚੋਂ ਜਿਹੜੇ ਲੋਕਾਂ ਦਾ ਸਿਆਸੀ ਜੀਵਨ ਸ਼ੁਰੂ ਹੋਣਾ ਹੋਵੇ, ਉਹਨਾਂ ਲਈ
ਇੱਕ ਇਹੋ ਜਿਹੇ ਅਕਾਲੀ ਦਲ ਦੀ ਲੋੜ ਜ਼ਰੂਰ ਆ ਜਿਹੜਾ ਕੌਮ ਪ੍ਰਸਤ ਹੋਵੇ, ਪੰਥ ਪ੍ਰਸਤ ਹੋਵੇ, ਤੇ ਜਿਵੇਂ ਦਾਗੀ ਅਕਾਲੀ ਬਣਾਤਾ ਇਹਨਾਂ ਨੇ ਅਕਾਲੀ ਦਲ, ਉਹੋ ਜਿਹਾ ਉਹ ਨਾ ਹੋਵੇ। ਹੁਣ ਇਸ ਪਾਸੇ ਨੂੰ ਜੇ ਕਿਸੇ ਨੇ ਸਮਝਣਾ ਹੋਵੇ ਅਕਾਲੀ ਹੋਣ ਦਾ ਦਰਦ ਕੀ ਹੁੰਦਾ, ਜਿਵੇਂ ਪਹਿਲਾਂ ਬਹੁਤ ਸਾਰੇ ਫੈਡਰੇਸ਼ਨਿਸਟ ਜਿਹੜੇ ਆ, ਜਿਵੇਂ ਹਰਮਿੰਦਰ ਗਿੱਲ ਵਰਗੇ ਮਜਬੂਰੀ ਦੇ ਮਾਰੇ ਕਾਂਗਰਸ ਵਿੱਚ ਗਏ, ਕਈ ਅਕਾਲੀਆਂ ਚਾਹੇ ਇੱਥੋਂ ਤੱਕ ਕਿ ਭਾਜਪਾ ਵੱਲ ਨੂੰ ਗਏ ਆ, ਸਰਚਾਂਦ ਸਿੰਘ ਵਰਗੇ। ਹੁਣ ਜਿਹੜੇ ਬਾਦਲ ਧੜੇ ਦੇ ਵਿੱਚੋਂ ਨਿਕਲ ਰਹੇ ਨੌਜਵਾਨ ਆਗੂ ਨੇ, ਇਹ ਵੀ ਆਸੇ ਪਾਸੇ ਨੂੰ ਜਾਣਗੇ। ਇਹ ਸਾਰਾ ਕਾਸ ਇੱਕ ਪਾਸੇ ਤਾਂ ਬੰਦੇ ਨੂੰ ਵਧੀਆ ਲੱਗਦਾ ਹੁੰਦਾ, ਪਰ ਜੇ ਕੌਮ ਦੇ ਨਜ਼ਰੀਏ ਤੋਂ ਦੇਖੀਏ ਤਾਂ ਇਹ ਸਾਡਾ ਨੁਕਸਾਨ ਆ, ਸਿੱਖ ਕੌਮ ਦਾ ਨੁਕਸਾਨ। ਸਾਡੀ ਕੌਮ ਨੂੰ ਦਿੱਲੀ, ਨਾਗਪੁਰ, ਡੀਪ ਸਟੇਟ, ਹਿੰਦੂਇਜ਼ਮ ਜਿਸ ਤਰੀਕੇ ਨਾਲ ਪਾਟੋ ਧਾੜ ਉਹਨੂੰ ਸਾਡੀ ਕੌਮ ਦੀ ਖਾਨਾ ਜੰਗੀ ਉਹਨੂੰ ਵਾਰਾ ਖਾਂਦੀ ਹੈ, ਜਿੰਨੇ ਸਾਡੇ 'ਚ ਟਕਰਾਅ ਹੋਣਗੇ, ਚਾਹੇ ਉਹਦੇ ਲਈ ਬਾਦਲ ਧੜਾ ਜ਼ਿੰਮੇਵਾਰ ਆ, ਚਾਹੇ ਕੋਈ ਕਾਰਨ ਹੋਰ ਆ, ਚਾਹੇ ਮਜੀਠੀਆ ਨਸ਼ੇ 'ਚ ਆ ਤੇ ਚਾਹੇ ਕੁਝ ਹੋਰ ਆ, ਜਿਨ੍ਹਾਂ ਕਾਰਨਾਂ ਕਰਕੇ ਸਾਡੀ ਸਾਖ ਮਰਦੀ ਆ, ਜਿਨ੍ਹਾਂ ਗੱਲਾਂ ਕਰਕੇ ਸਾਡੀ ਨੌਜਵਾਨੀ ਨਿਰਾਸ਼ਤਾ 'ਚ ਜਾਂਦੀ ਹੈ, ਜਿਨ੍ਹਾਂ ਗੱਲਾਂ ਕਰਕੇ ਸਾਡਾ ਆਪਸੀ ਕਾਟੋ ਕਲੇਸ਼ ਵੱਧਦਾ, ਉਹ ਸਾਰੀਆਂ ਗੱਲਾਂ ਦਾ ਅਲਟੀਮੇਟ ਫਾਇਦਾ ਦੁਸ਼ਮਣ ਨੂੰ ਹੁੰਦਾ। ਤੇ ਸਾਨੂੰ ਇਹਨਾਂ ਗੱਲਾਂ ਦੇ ਮੁਤਲਕ ਚਰਚਾ ਕਰਕੇ ਆਪਣਾ ਕੋਈ ਰੂਪ ਸਰੂਪ, ਕੋਈ ਆਪਣਾ ਰਾਹ ਜਿਹੜਾ ਹੈਗਾ ਉਹ ਲੈਣਾ ਚਾਹੀਦਾ। ਦੋ ਤਰ੍ਹਾਂ ਦੇ ਸਿੱਖ ਸਾਡੇ ਸਾਹਮਣੇ, ਜਿਵੇਂ ਮੈਂ ਕਹਿਣਾ ਕਿ ਸਧਾਰਨ ਤੌਰ ਤੇ ਚਲੋ ਆਪਾਂ ਗੱਲ ਕਰਦੇ ਹਾਂ ਵੀ 1984 ਨੂੰ ਆਪਾਂ ਮੁੱਖ ਰੱਖ ਲੈਂਦੇ ਹਾਂ। ਇੱਕ ਬਾਪ ਹੈ, ਇੱਕ ਪਿਓ ਹੈ, ਜਿਹੜਾ ਆਪਦੇ ਦੋ ਪੁੱਤਾਂ ਨੂੰ ਸੱਦਦਾ ਵੀ ਹੁਣ ਮੇਰੀ ਆਖਰੀ ਘੜੀ ਆ ਗਈ ਆ, ਤੇ ਆ ਮੈਂ ਤੁਹਾਨੂੰ ਦੋਨਾਂ ਲਈ ਇੱਕੋ ਲੈਟਰ ਆ, ਚਿੱਠੀ ਆ, ਇਹ ਵਸੀਅਤ ਆ ਮੇਰੀ, ਇਹ ਤੁਸੀਂ ਦੋਨੇ ਰੱਖ ਲਓ। ਡੈਥ ਹੋ ਗਈ ਪਿਓ ਦੀ, ਮੌਤ ਹੋ ਗਈ, ਤੇ ਜਿਹੜਾ ਇੱਕ ਮੁੰਡਾ ਛੋਟਾ, ਉਹਨੇ ਉਹ ਚਿੱਠੀ ਪੜ੍ਹੀ, ਉਹਦੇ 'ਚ ਲਿਖਿਆ ਹੋਇਆ ਸੀ ਜੋ ਕੁਝ ਉਹਨੇ ਆਪਦੇ ਅੰਦਰ ਵਸਾ ਲਿਆ, ਚਿੱਠੀ ਪਾੜ ਕੇ ਸੁੱਟ ਦਿੱਤੀ ਤੇ ਆਪਣਾ ਸਾਰਾ ਜੀਵਨ ਉਸ ਚਿੱਠੀ ਵਿੱਚ ਲਿਖੇ ਹੋਏ ਨਿਸ਼ਾਨੇ ਦੀ ਪੂਰਤੀ ਦੇ ਹਵਾਲੇ ਕਰ ਦਿੱਤਾ। ਦੂਜੇ ਮੁੰਡੇ ਨੇ ਚਿੱਠੀ ਜਿਹੜੀ ਆ ਫੜੀ, ਪੜ੍ਹੀ, ਸ਼ੀਸ਼ੇ 'ਚ ਜੜਾਈ ਤੇ ਆਪਦੇ ਘਰ ਵਿੱਚ ਲਾ ਲਈ, ਤੇ ਹਰ ਰੋਜ਼ ਸਵੇਰੇ ਸ਼ਾਮ ਉਹਨੂੰ ਮੱਥਾ ਟੇਕਣਾ, ਲੋਕਾਂ ਨੂੰ ਫੋਟੋਆਂ ਖਿੱਚ ਕੇ ਦਿਖਾਉਣੀਆਂ ਵੀ ਦੇਖੋ ਮੈਂ ਬੜਾ ਮੰਨਦਾ, ਤੇ ਉਹਦੀ ਚਰਚਾ ਚਿੱਠੀ ਦੀ ਕਰਦੇ ਰਹਿਣਾ ਕਿ ਮੈਂ ਪਿਓ ਦੀ ਗੱਲ ਬੜੀ ਦੇਖੋ ਧਿਆਨ 'ਚ ਰੱਖੀ ਹੋਈ ਆ, ਮੈਂ ਉਹ ਚਿੱਠੀ ਦੀ ਬੜੀ ਕਦਰ ਕਰਦਾ। ਤੇ ਇਸ ਤਰੀਕੇ ਨਾਲ ਉਹਨੇ ਆਪਦੀ ਸ਼ੋਭਾ ਕਰਾਈ, ਬੱਲੇ ਬੱਲੇ ਕਰ। ਹੁਣ ਇਹਦੇ ਅਰਥ ਕੀ ਆ? 1984 ਦੇ ਸਾਲ ਨੇ ਸਾਡੇ ਸਾਹਮਣੇ ਚਿੱਠੀ ਸਾਨੂੰ ਦਿੱਤੀ, ਜਿਹੜੀ ਸਾਡੀ ਕੌਮ ਦੀ ਨੌਜਵਾਨ ਪੀੜ੍ਹੀ ਹੈ, ਜਿਹੜੀ ਉਸ ਮੌਕੇ 15 ਤੋਂ 30-40 ਸਾਲ ਦੇ ਵਿਚਾਲੇ ਸਿੱਖ ਸੀ, ਉਹਨਾਂ ਨੇ ਉਸ ਚਿੱਠੀ ਦੇ ਲਿਖੇ ਹੋਏ ਸਬਕ ਨੂੰ ਆਪਣੇ ਅੰਦਰ ਵਸਾ ਲਿਆ ਤੇ ਆਪਣਾ ਸਾਰਾ ਜੀਵਨ ਇਸ ਗੱਲ ਦੇ ਲੇਖੇ ਲਾਤਾ ਕਿ ਜੇ ਸਿੱਖੀ ਬਚਾਉਣੀ ਆ ਤਾਂ ਸਾਨੂੰ ਸਿੱਖਾਂ ਦਾ ਰਾਜ ਕਾਇਮ ਕਰਨਾ ਪਊ, ਸਾਨੂੰ ਖਾਲਿਸਤਾਨ ਬਣਾਉਣਾ। ਮਤਲਬ ਕਿ 1984 ਨੂੰ ਜੇ ਅਸੀਂ ਆਪਦਾ ਪਿਓ ਮੰਨ ਲਈਏ ਤਾਂ ਉਹਨੇ ਸਾਨੂੰ ਇਹ ਚਿੱਠੀ ਲਿਖ ਕੇ ਦੇਤੀ ਵੀ ਖਾਲਸਿਓ, ਜੇ ਖਾਲਸਾਈ ਸਿਧਾਂਤ ਨੂੰ ਬਚਾਉਣਾ ਹੈ ਤਾਂ ਖਾਲਿਸਤਾਨ ਬਣਾ ਲਈ। ਹੁਣ ਇਹ ਚਿੱਠੀ ਸਾਡੇ ਕੰਮ, ਸਾਡਾ ਜੀਵਨ, ਸਾਡਾ ਸਾਰਾ ਕੁਝ ਇਹ ਹੋ। ਦੂਜੀ ਜਿਹੜੀ ਧਿਰ ਸੀ, ਉਹਨਾਂ ਨੇ 1984 ਲਿਖ ਕੇ ਉਸ ਚਿੱਠੀ ਨੂੰ ਫੜ ਲਿਆ, ਤੇ ਜਦੋਂ ਵੀ ਕਿਤੇ ਵੋਟਾਂ ਆਉਂਦੀਆਂ ਨੇ ਉਦੋਂ ਕਹਿੰਦੇ ਆ ਵੀ ਉਹ ਕਾਂਗਰਸ ਨੇ ਜ਼ੁਲਮ ਕੀਤਾ ਸੀ, ਕਾਂਗਰਸ ਨੇ ਟਾਇਰ ਪਾਤੇ ਸੀ, ਕਾਂਗਰਸ ਨੇ ਅਕਾਲ ਤਖਤ ਢਾਤਾ ਸੀ, ਕਾਂਗਰਸ ਨੇ ਬਿਆਨਤਾ ਬੁੱਚੜ, ਤੇ ਗੱਲਾਂ ਕਰ ਕਰਕੇ ਲੋਕਾਂ ਤੋਂ ਉਹਨਾਂ ਨੇ ਸੱਤਾ ਮਾਣੀ। ਹੁਣ ਜਿਹੜੀ ਧਿਰ ਸੱਤਾ ਮਾਣਦੀ ਹੈ, ਜਿਹੜੀ ਧਿਰ VIP ਟ੍ਰੀਟਮੈਂਟ, ਕਾਰਾਂ, ਕੋਠੀਆਂ, ਬੰਗਲੇ, ਨਜ਼ਾਰੇ ਵਾਲੀ ਜ਼ਿੰਦਗੀ, ਉਹ ਤਾਂ ਭਾਈ ਆਪਣੇ ਆਪ ਹੀ ਦੇਖਣ ਨੂੰ ਬੜੀ ਵਧੀਆ ਲੱਗਣੀ ਹੈ। ਤੇ ਜਿਹੜੀ ਧਿਰ 1984 ਦੇ ਵਿੱਚੋਂ ਲੈ ਹੋਏ ਸਬਕ ਨੂੰ ਹਾਸਲ ਕਰਕੇ, ਪੜ੍ਹ ਕੇ, ਦਿਮਾਗ 'ਚ ਵਸਾ ਕੇ ਖਾਲਿਸਤਾਨ ਲਈ ਤੁਰੀ ਹੋਈ, ਉਹ ਧਿਰ ਦੇ ਏਜੰਡੇ ਹੋਰ ਨੇ, ਉਹਦੇ ਮਸਲੇ ਹੋਰ ਨੇ, ਉਹਦੀਆਂ ਸੋਚਾਂ ਹੋਰ ਨੇ, ਉਹਦੀਆਂ ਲੋੜਾਂ ਹੋਰ ਨੇ, ਉਹਦੀਆਂ ਤਰਜੀਹਾਂ ਹੋਰ। ਸੋ ਜਿਹੜੀ ਧਿਰ ਕੌਮ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦੇ ਏਜੰਡੇ ਤਹਿਤ 1984 ਚੋਂ ਲੈ ਹੋਏ ਸਬਕ ਨੂੰ ਲੈ ਕੇ ਅੱਗੇ ਵਧ ਰਹੀ ਹੈ,
ਜਦੋਂ ਉਹ ਕਦਮ ਚੱਕੇਗੀ ਤਾਂ ਬਹੁਤ ਸਾਰੀਆਂ ਗੱਲਾਂ ਤੋਂ ਤਕਲੀਫ ਹੋਏਗੀ, ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਬਣਨੀ ਆ, ਪਹਿਲਾਂ ਵਾਲੀ ਟੁੱਟਣੀ ਆ, ਇਸ ਟੁੱਟ ਭੱਜ ਤੋਂ ਬਹੁਤ ਬੰਦਿਆਂ ਨੂੰ ਤਕਲੀਫ ਹੁੰਦੀ ਹੈ। ਜਦੋਂ ਕੋਈ ਵੀ ਚੀਜ਼ ਨਵੀਂ ਬਣਦੀ ਆ, ਪਹਿਲਾਂ ਵਾਲੀ ਟੁੱਟ ਕੇ ਬਣਦੀ। ਤੋਂ 1984 ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਬੜੀ ਤਕਲੀਫ ਆ, ਅੱਜ ਵੀ ਆ, ਵੀ ਇਹ ਖਾਲਿਸਤਾਨੀ ਐ ਕਰਦੇ ਆ, ਉਹ ਕਰਦੇ ਆ, ਐ ਨਹੀਂ ਕਰਦੇ, ਉਹ ਨਹੀਂ ਕਰਦੇ। ਹਾਂ, ਬਾਦਲ ਕਿਆਂ ਤੋਂ ਜਾਂ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕੀ ਬੈਠੇ ਉਹਨਾਂ ਸਿੱਖਾਂ ਤੋਂ ਕੋਈ ਤਕਲੀਫ ਨਹੀਂ, ਜਿਹੜੇ 1984 ਦੀ ਵੀ ਚੇਤੇ ਵੀ ਰੱਖਦੇ ਆ, ਵੀ ਦੇਖੋ ਜੀ ਅਸੀਂ ਤਾਂ ਹਰ ਸਾਲ 6 ਜੂਨ ਮਨਾਉਣ ਦਿੰਨੇ ਆ, ਦੇਖੋ ਜੀ ਅਸੀਂ ਤਾਂ ਬੇਅੰਤ ਸਿੰਘ ਦਾ, ਸਤਵੰਤ ਸਿੰਘ ਦਾ, ਕੇਹਰ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਦਿੰਨੇ ਆ, ਅਸੀਂ ਤਾਂ ਹੁਣ ਭਾਈ ਦਿਲਾਵਰ ਸਿੰਘ ਦਾ ਵੀ ਮਨਾਉਣ ਦਿੰਨੇ ਆ, ਅਸੀਂ ਭਾਈ ਜਿੰਦੇ ਸੁੱਖੇ ਦਾ ਵੀ ਮਨਾਉਣ ਦਿੰਨੇ, ਅਸੀਂ ਕਿੱਡੇ ਵੱਡੇ ਆ, ਵੀ ਅਸੀਂ ਤਾਂ ਜੀ ਅਕਾਲ ਤਖਤ ਸਾਹਿਬ ਦੇ ਕੋਲ ਜੂਨ 84 ਦੇ ਸ਼ਹੀਦਾਂ ਦੀ ਯਾਦਗਾਰ ਬਣਵਾਤੀ, ਅਸੀਂ ਤਾਂ ਜੀ ਉੱਥੇ ਸ਼ਹੀਦਾਂ ਦੀਆਂ ਫੋਟੋਆਂ ਵੀ ਲਵਾਤੀਆਂ। ਇਹ ਗੱਲਾਂ ਕਰਾਉਣ ਕੇ ਅਸਲ ਵਿੱਚ ਉਹ 1984 ਨੂੰ ਇਉਂ ਦਿਖਾ ਰਹੇ ਨੇ ਕਿ ਸਾਨੂੰ ਵੋਟਾਂ ਪਾਓ, ਅਸੀਂ 84 ਚੇਤੇ ਕਰਦੇ। ਦੂਜੀ ਧਿਰ ਵਾ ਜਿਹੜੀ, ਉਹ ਬੜੀ ਮਾੜੀ ਲੱਗਦੀ ਆ, ਕਿਉਂਕਿ ਉਹ 1984 ਚੋਂ ਨਿਕਲੇ ਹੋਏ ਸੁਪਨੇ ਤੋਂ ਅੱਗੇ ਕਿ ਨਹੀਂ ਖਾਲਿਸਤਾਨ ਬਗੈਰ ਗੁਜ਼ਾਰਾ ਨਹੀਂ। ਹੁਣ ਆ ਜਿਹੜਾ ਰੌਲਾ ਗੋਲਾ ਚੱਲ ਰਿਹਾ, ਭਗਵੰਤ ਮਾਨ ਵੀ ਸਿੱਖਾਂ ਦੇ ਘਰੇ ਜੰਮਿਆ ਹੋਇਆ ਤੇ ਮਜੀਠੀਏ ਦਾ ਭੋਗ ਪਾ ਦੇਵੇ ਭਗਵੰਤ ਮਾਨ ਤਾਂ ਵੀ ਦਿੱਲੀ ਵਾਲੇ ਖੁਸ਼, ਤੇ ਜੇ ਸੁਖਬੀਰ ਬਾਦਲ ਕੁਛ ਨੁਕਸਾਨ ਕਰਨ ਜੋਗਾ ਹੋਵੇ ਤੇ ਕਰ ਸਕੇ ਇਹਦਾ ਭਗਵੰਤ ਮਾਨ ਦਾ, ਤਾਂ ਵੀ ਉਹ ਖੁਸ਼। ਸਿੱਖਾਂ ਦੇ ਸਿਆਸੀ ਧੜੇ ਆਪਸ ਵਿੱਚ ਹੀ, ਜਾਣੀ ਕਿ ਜਿਵੇਂ 18ਵੀਂ ਸਦੀ 'ਚ ਜਿਹੜੀਆਂ ਸਾਡੀਆਂ ਮਿਸਲਾਂ ਸੀ, ਚਾਹੇ ਬਾਬਾ ਆਲਾ ਸਿੰਘ ਸਦਾ ਹੀ ਪੰਥ ਦੇ ਦੂਜੇ ਸਿਰੇ ਤੇ ਖੜਾ ਦਿਖਿਆ, ਉਹਦਾ ਇਤਿਹਾਸਕ ਰੋਲ ਆ ਜਿਹੜਾ ਨਾ ਫੂਲਕੀਆ ਮਿਸਲ ਦਾ, ਉਹਦਾ ਜੇ ਅਧਿਐਨ ਕਰੀਏ ਤਾਂ ਉਹ ਕਦੇ ਅਬਦਾਲੀ ਨਾਲ ਜਾਂ ਦਿੱਲੀ ਵਾਲਿਆਂ ਨਾਲ, ਉਹਨਾਂ ਨਾਲ ਰਲ ਮਿਲ ਕੇ ਹੀ ਉਹਦਾ ਚੱਲਦਾ ਰਿਹਾ। ਤੇ ਦੂਜੀਆਂ ਮਿਸਲਾਂ, ਮੈਂ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦਾ ਜੀਵਨ ਜਿਹੜਾ ਡਾਕਟਰ ਗੰਡਾ ਸਿੰਘ ਦਾ ਲਿਖਿਆ ਹੋਇਆ, ਉਹ ਮੈਂ ਹਰੇਕ ਸਿੱਖ ਨੂੰ ਬੇਨਤੀ ਕਰਦਾ ਹੁੰਦਾ ਪੜ੍ਹਿਓ। ਉਹਦੇ ਵਿੱਚ ਇੱਕ ਘਟਨਾ ਆਉਂਦੀ ਆ, ਜਦੋਂ ਸਿੱਖ ਬੜੇ ਔਖੇ ਨੇ ਕਿ ਜਦੋਂ ਅਬਦਾਲੀ ਆਇਆ ਸੀ, ਇਹ ਪਟਿਆਲਾ ਰਿਆਸਤ ਨੇ ਬਾਬੇ ਆਲਾ ਸਿੰਘ ਹੋਣਾ ਨੇ ਸਾਥ ਦਿੱਤਾ ਸੀ ਉਹਦਾ, ਤਾਂ ਇਹ ਕਹਿਣ ਲੱਗੇ ਸਿੰਘ ਵੀ ਆਪਾਂ ਹੁਣ ਇਹਨੂੰ ਅਕਲ ਦਈਏ, ਪਰ ਜੱਸਾ ਸਿੰਘ ਆਹਲੂਵਾਲੀਆ ਤੇ ਹੋਰ ਸਰਦਾਰ ਕਹਿੰਦੇ ਵੀ ਨਹੀਂ, ਪਟਿਆਲੇ ਨੂੰ ਨਹੀਂ ਛੇੜਨਾ। ਇਹ ਟਾਈਟਲ ਆ ਉਸ ਲੇਖ ਦਾ, ਪਟਿਆਲਾ ਨਹੀਂ ਛੇੜਨਾ। ਮੇਰਾ ਕਹਿਣ ਤੋਂ ਭਾਵ ਇਹ ਆ ਕਿ 18ਵੀਂ ਸਦੀ ਦੇ ਵਿੱਚ ਉਹਨਾਂ ਸਿੰਘਾਂ ਨੂੰ, ਸਾਡੇ ਆਮ ਜਿਹੜੇ ਕਈ ਕਹਿੰਦੇ ਆ ਉਹ ਤਾਂ ਪੜ੍ਹੇ ਲਿਖੇ ਨਹੀਂ ਸੀ, ਉਹਨਾਂ ਨੂੰ ਤਾਂ ਚੱਜ ਹਲ ਦੇ ਕੱਪੜੇ ਨਹੀਂ ਜੋੜੇ ਕਦੇ, ਘੋੜਾ ਸ਼ਾਸਤਰ ਵੀ ਠੀਕ ਹੀ ਸੀ, ਉਹਨਾਂ ਨੂੰ ਜਾਣੀ ਕਿ ਸਮਝਦੇ ਆ ਵੀ ਅਕਲ ਨਹੀਂ ਸੀ। ਅੱਜ ਕੱਲ੍ਹ ਵਾਲੇ ਆਪਣੇ ਆਪ ਨੂੰ ਜ਼ਿਆਦਾ ਅਕਲ ਮੌਤ ਵਾਲੇ ਸਮਝਦੇ ਆ, ਵੀ ਸਾਡੇ ਕੋਲੇ ਯੂਨੀਵਰਸਿਟੀਆਂ ਦੀਆਂ ਡਿਗਰੀਆਂ ਨੇ, ਅਸੀਂ ਪੜ੍ਹੇ ਲਿਖੇ ਆ, ਸਾਡੇ ਕੋਲੇ ਕੋਠੀ ਕਿੱਡੀ ਵੱਡੀ ਆ, ਕਾਰ ਬੜੀ ਵਧੀਆ, ਸਾਡੇ ਕੋਲੇ ਮੋਬਾਈਲ ਦੇਖੋ ਲੱਖ ਲੱਖ ਦੇ ਚੱਕੀ ਫਿਰਦੇ ਆ। ਸਾਨੂੰ ਇਸ ਗੱਲ ਦਾ ਬੜਾ ਫਤੂਰ ਆ ਇਸ ਵੇਲੇ ਦੇ ਸਿੱਖਾਂ ਨੂੰ ਕਿ ਅਸੀਂ ਬੜੇ ਰੱਜੇ ਪੁੱਜੇ ਆ ਤੇ ਅਸੀਂ ਅਕਲ ਵਾਲੇ, ਤੇ 18ਵੀਂ ਸਦੀ ਵਾਲਿਆਂ ਨੂੰ ਅਕਲ ਨਹੀਂ ਸੀ। ਪਰ ਸਾਡਾ ਹਾਲ ਕੀ ਆ ਅਕਲ ਦਾ, ਕਿ ਉਹਨਾਂ ਨੇ ਆਪਸੀ ਨੁਕਸਾਨ ਤੋਂ ਸਦਾ ਹੀ ਬਚਾ ਰੱਖਿਆ। ਦੋ ਤਿੰਨ ਟਕਰਾ, ਇੱਕ ਤਾਂ ਚਲੋ ਇਹੀ ਆ ਵੀ ਬਾਬਾ ਆਲਾ ਸਿੰਘ ਨਾਲ ਟਕਰਾ ਹੋ ਸਕਦਾ ਸੀ, ਨਹੀਂ ਹੋ, ਫਿਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਸਰਦਾਰ ਜੱਸਾ ਸਿੰਘ ਰਾਮਗੜੀਆ ਦਾ ਟਕਰਾ, ਤੇ ਜਿੱਦਣ ਰਾਮ ਰੌਣੀ ਦੇ ਵਿੱਚ ਘੇਰਾ ਪੈਂਦਾ, ਚਿੱਠੀ ਲਿਖ ਕੇ ਤੀਰ ਦੇ ਨਾਲ ਜੱਸਾ ਸਿੰਘ ਰਾਮਗੜੀਆ ਅੰਦਰ ਭੇਜਦਾ, ਫਿਰ ਕਹਿੰਦਾ ਹਮ ਕਬ ਸਿੰਘਨ ਟੂਟ ਨਚਾਇਓ, ਤੁਸੀਂ ਵੀ ਸਾਨੂੰ ਡੱਕਰੀ ਫਿਰਦੇ ਹੋ, ਤੇ ਉਹ ਫੇਰ ਇਕੱਠੇ ਹੋ ਗਏ ਸਿੰਘ ਸਾਰੇ। ਉਹ ਜਿਹੜਾ ਇਹ ਇਤਿਹਾਸ ਆ 18ਵੀਂ ਸਦੀ ਦਾ, ਸਾਨੂੰ ਇਹ ਬਾਰ-ਬਾਰ ਆਪਣੇ ਅੰਦਰ ਵਸਾਉਣਾ ਪਊਗਾ ਕਿ ਕੀ ਅੱਜ ਸਾਡੇ ਕੋਲੇ ਕੋਈ ਇਹੋ ਜਿਹੀ ਵੱਡੀ ਸ਼ਖਸੀਅਤ ਹੈ, ਕੀ ਅਸੀਂ ਇਸ ਸਿਧਾਂਤ ਨੂੰ ਕਿ ਆਪਸ ਵਿੱਚ ਹੀ ਖਾਲਸੇ ਨੇ ਨਹੀਂ ਲੜਨਾ, ਆਪਾਂ ਸਾਰੇ ਦਿੱਲੀ ਦਾ ਕੰਮ ਸੌਖਾ ਕਰਨ ਲੱਗੇ ਹੋਏ ਆ। ਕੋਈ ਕਾਂਗਰਸ ਵਿੱਚ ਚਲੇ ਗਿਆ ਸਿੱਖ, ਕੋਈ ਭਾਜਪਾ 'ਚ ਚਲੇ ਗਿਆ, ਕੋਈ ਕਾਮਰੇਡ ਬਣ ਗਿਆ, ਕੋਈ ਅਕਾਲੀ ਬਣ ਗਿਆ, ਕੋਈ ਬਾਦਲ ਦਲੀਆ ਬਣ ਗਿਆ, ਤੇ ਕੋਈ ਕੁਛ ਬਣ ਗਿਆ। ਜਿੰਨੇ ਸਾਡੇ ਟੁਕੜੇ ਹੋਏ ਨੇ, ਅਸੀਂ ਇੱਕ ਦੂਜੇ ਦਾ ਪਾਂਟਾ ਧਾਰ ਕਰਨ ਤੇ ਲੱਕ ਬੰਨਿਆ ਹੋਇਆ, ਇੱਕ ਦੂਜੇ ਦੇ ਛਿੱਤਰ ਫੇਰ ਲੱਗੇ ਹੋਏ ਆ, ਤੇ ਰਲ ਮਿਲ ਕੇ ਦਿੱਲੀ ਦਾ ਕੰਮ ਸੌਖਾ ਕਰਨ ਲੱਗੇ ਹੋਏ। ਜਿਉਂ-ਜਿਉਂ ਵਕਤ ਬੀਤੇਗਾ, ਜਿਉਂ-ਜਿਉਂ ਸਮਾਂ ਲੰਘੇਗਾ, ਤਿਉਂ-ਤਿਉਂ ਅਸੀਂ ਕਮਜ਼ੋਰ ਹੁੰਦੇ ਜਾਵਾਂਗੇ। ਜਿਵੇਂ ਦੋ ਬਿੱਲੀਆਂ ਦੀ ਲੜਾਈ 'ਚ ਬਾਂਦਰ ਮੌਜਾਂ ਲੁੱਟ ਗਿਆ ਸੀ, ਉਵੇਂ ਅਸੀਂ ਇੱਕ ਦੂਜੇ ਨੂੰ
ਤਕੜੇ ਭਲਵਾਨ, ਜਿਵੇਂ ਕਹਿੰਦੇ ਆ ਨਾ ਵੀ ਦੋ ਸ਼ੇਰ ਜਿਹੜੇ ਆ ਉਹ ਆਪਸ ਵਿੱਚ ਹੀ ਲੜ ਪਏ ਤੇ ਉਹਨਾਂ ਦਾ ਪੂਰਾ ਲਾਹਾ ਉਹਨਾਂ ਬਾਂਦਰਾਂ ਨੂੰ ਹੋਇਆ ਜਿਹੜੇ ਉਹਨਾਂ ਸ਼ੇਰਾਂ ਦੇ ਕਦੇ ਕੋਲ ਦੀ ਵੀ ਨਹੀਂ ਸੀ ਲੰਘਦੇ। ਅੱਜ ਸਾਡੀ ਕੌਮ ਇਸ ਤਰ੍ਹਾਂ ਦੀ ਦਸ਼ਾ ਚ ਵਾ। ਅੱਜ ਸਾਡੇ ਕੋਲ ਕਿਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵਰਗੀ ਕੋਈ ਸ਼ਖਸੀਅਤ ਹੋਵੇ। ਹੁਣ ਇਹਦੇ ਲਈ ਵੀ ਅਰਦਾਸਾਂ ਹੀ ਕਰਨੀਆਂ ਬਣਦੀਆਂ ਨੇ, ਪਰ ਅਰਦਾਸਾਂ ਨਾਲ ਕੰਮ ਨਹੀਂ ਬਣਦੇ ਹੁੰਦੇ। ਅੱਜ ਚੇਤੇ ਆਉਂਦਾ ਥਿਓਡਰ ਹਰਜ਼ਲ, ਜਿਹਦੇ ਬਾਰੇ ਆਹ ਰੌਲਾ ਪਿਆ ਨਾ ਅੱਜ ਕੱਲ ਯਹੂਦੀਆਂ ਦਾ, ਇਜ਼ਰਾਈਲ ਵਾਲਾ। ਚਲੋ ਹੁਣ ਤਾਂ ਕਹਾਣੀ ਪਲਟ ਗਈ, ਉਲਟ ਗਈ। ਜਦੋਂ ਇਹ ਸਾਰੇ ਸੰਸਾਰ ਵਿੱਚ ਰੁਲਦੇ ਫਿਰਦੇ ਸੀ ਜਿਊਸ ਯਹੂਦੀ, ਜੁੱਤੀਆਂ ਪੈਂਦੀਆਂ ਸੀ ਜਿਵੇਂ ਆਪਣੇ ਪੈ ਰਹੀਆਂ ਨੇ, ਉਦੋਂ ਜਿਹੜੇ ਮੁਲਕਾਂ ਦੇ ਵਿੱਚ ਇਹ ਰਹਿੰਦੇ ਸੀ ਨਾਲੇ ਤਾਂ ਉੱਥੋਂ ਜੁੱਤੀਆਂ ਖਾਂਦੇ ਸੀ, ਨਾਲੇ ਉਹਦੇ ਨਾਲ ਵਫਾਦਾਰੀ ਨਿਭਾਉਂਦੇ ਸੀ। ਜਿਵੇਂ ਅੱਜ ਕੱਲ ਸਾਡੇ ਬੰਦੇ ਜਦੋਂ ਉਹ ਕਹਿ ਦਿੰਦੇ ਨੇ ਇਹਨੇ ਕੈਚ ਛੱਡਤਾ, ਕ੍ਰਿਕਟ ਖੇਡਦੇ ਨੇ, ਇਹ ਤਾਂ ਖਾਲਿਸਤਾਨੀ, ਤੇ ਸਾਡੇ ਬੰਦੇ ਲੇਰਾ ਮਾਰਨ ਲੱਗ ਜਾਂਦੇ ਨੇ, ਸਪਸ਼ਟੀਕਰਨ ਦੇਣ ਬਹਿ ਜਾਂਦੇ ਆ ਕਿ ਮੈਂ ਤਾਂ ਹਿੰਦੁਸਤਾਨੀ। ਆਹ ਰੌਲਾ ਚੱਲਦਾ ਇੱਕ ਫਿਲਮ ਦਾ, ਜਿਹੜੇ ਦਲਜੀਤ ਦੋਸਾਂਝ ਦੀ ਇਸ ਫਿਲਮ ਦੇ ਕਰਕੇ ਬੜੇ ਦੇਸ਼ ਭਗਤ ਬਣ ਕੇ ਦਿਖਾਉਣ ਲੱਗੇ ਹੋਏ ਨੇ ਸਿੱਖ, ਕਿ ਜੀ ਉਹਦੇ ਚ ਇੱਕ ਪਾਕਿਸਤਾਨ ਦੀ ਕੁੜੀ ਨੇ ਆਰਟਿਸਟ ਨੇ ਕੰਮ ਕੀਤਾ ਤੇ ਤਾਂ ਦੇਸ਼ ਨਾਲ ਗਦਾਰੀ ਹੈ। ਇਹੀ ਕਲਾਕਾਰ ਜਿਹੜੇ ਅੱਜ ਦਲਜੀਤ ਦੋਸਾਂਝ ਨੂੰ ਮੱਤਾਂ ਦੇਣ ਬੈਠੇ ਨੇ, ਇਹਨਾਂ ਨੇ ਕਦੇ ਉਦੋਂ ਤਾਂ ਮੂੰਹ ਨਹੀਂ ਖੋਲਿਆ ਵੀ ਤੁਸੀਂ ਭਾਈ ਜਸਵੰਤ ਸਿੰਘ ਖਾਲੜੇ ਵਾਲੀ ਜਿਹੜੀ ਫਿਲਮ ਹੈ ਉਸੇ ਦਲਜੀਤ ਦੋਸਾਂਝ ਦੀ, ਉਦੋਂ ਉਹ ਕਿਉਂ ਨਹੀਂ ਭਾਈ ਤੁਸੀਂ ਜਾਰੀ ਕਰਦੇ ਇੰਡੀਆ ਨੂੰ? ਉਦੋਂ ਤਾਂ ਇਹਨਾਂ ਨੇ ਮੂੰਹ ਨਹੀਂ ਖੋਲਿਆ। ਨਾ ਉਦੋਂ ਮੂੰਹ ਖੋਲਿਆ ਇਹਨਾਂ ਕਲਾਕਾਰਾਂ ਨੇ ਕਿ ਤੁਸੀਂ ਚਮਕੀਲੇ ਵਾਲੀ ਫਿਲਮ ਤਾਂ ਸਕਿੰਟਾਂ 'ਚ ਰਿਲੀਜ਼ ਕਰਤੀ ਸੀ। ਕੁੱਲ ਮਿਲਾ ਕੇ ਜਿਹੜੇ ਆਹ ਸਾਹਿਤਕਾਰ, ਕਲਾਕਾਰ ਜਾਂ ਹੋਰ ਬੜੇ, ਇਹ ਸਾਰਿਆਂ ਦੇ ਦਿਮਾਗ ਵਿੱਚ ਭਾਰਤ ਦੀ ਦੇਸ਼ ਭਗਤੀ ਦਾ ਇਹੋ ਜਿਹਾ ਡੋਰੂ ਵੱਜ ਰਿਹਾ ਵੀ ਆਪਦੀ ਕੌਮ ਦੇ ਨਾਲ ਖੜਨ ਦੀ ਬਜਾਏ ਵੀ ਸਾਡੀ ਕੌਮ ਦੇ ਕਿਸੇ ਵੀ ਬੰਦੇ ਨੂੰ ਇੰਡੀਆ ਜਾਂ ਗੈਰ ਸਿੱਖ ਜਦੋਂ ਵੀ ਕੁਝ ਕਹਿਣ ਅਸੀਂ ਇਕਜੁੱਟ ਹੋਣੇ ਚਾਹੀਦੇ। ਤੇ ਜਿਸ ਕਲਾਕਾਰ ਨੇ, ਉਹਨਾਂ ਦੇ ਕਲਾਕਾਰਾਂ ਦੇ 100 ਮਸਲੇ ਬਣਨਗੇ। ਕਿਸੇ ਵੇਲੇ ਸਾਨੂੰ ਦਲਜੀਤ ਦੋਸਾਂਝ ਚੰਗਾ ਲੱਗੂ, ਕਦੇ ਮਾੜਾ ਲੱਗੂ, ਕਿਉਂਕਿ ਉਹਨਾਂ ਦੀ ਲਾਈਫ ਆਪਦੀ ਤਰ੍ਹਾਂ ਦੀ ਹੁੰਦੀ। ਪਰ ਆਹ ਜਿਹੜਾ ਅੱਜ ਡਰਾਮਾ ਚੱਲ ਰਿਹਾ ਕਿ ਦੇਸ਼ ਭਗਤੀ ਦਿਖਾਉਣ ਲਈ ਦਲਜੀਤ ਦੋਸਾਂਝ ਨੂੰ ਕਿਹਾ ਜਾਵੇ ਕਿ ਤੂੰ ਕਿਵੇਂ ਪਾਕਿਸਤਾਨ, ਉਹ ਭਾਈ ਜਦੋਂ ਫਿਲਮ ਬਣੀ ਆ ਉਦੋਂ ਤਾਂ ਇਹ ਪਤਾ ਨਹੀਂ ਸੀ ਨਾ ਵੀ ਇੰਡੀਆ ਤੇ ਪਾਕਿਸਤਾਨ ਦੇ ਵਿਚਾਲੇ ਇਹ ਜਿਹੜਾ 4-5 ਦਿਨ ਦਾ ਰੌਣਕ ਮੇਲਾ ਜਾਂ ਕਰਨਗੇ। ਤੋਂ ਕੁੱਲ ਮਿਲਾ ਕੇ ਅੱਜ ਜਿਹੜਾ ਇਹ ਮਾਹੌਲ ਬਣਿਆ ਹੋਇਆ ਵੀ ਅਸੀਂ ਭੱਜ ਭੱਜ ਕੇ ਦੇਸ਼ ਭਗਤੀ ਸਾਬਤ ਕਰਨ ਵੱਲ ਨੂੰ ਜਾਂਦੇ ਹਾਂ। ਸਾਨੂੰ ਕੌਮ ਪ੍ਰਸਤੀ ਦਾ, ਪਿਛਲੀਆਂ ਸਦੀਆਂ ਵਿੱਚ ਸਿੱਖ ਕੌਮ ਪ੍ਰਸਤ ਵੱਧ ਹੁੰਦਾ ਸੀ। ਉਸ ਖਿੱਤੇ ਦਾ ਰਾਜਾ ਕੌਣ ਹੈ ਕੋਈ ਮਤਲਬ ਨਹੀਂ, ਰਾਜਾ ਰਾਜ ਕਿਹਦਾ ਵਾ। ਸਾਨੂੰ ਉਦੋਂ ਆਪਣਾ ਧਰਮ ਤੇ ਆਪਣੇ ਕੌਮ ਦੇ ਹਿੱਤ ਪਿਆਰੇ ਹੁੰਦੇ ਸੀ। ਅੱਜ ਤਾਂ ਹਾਲਾਤ ਹੀ ਹੋਰ ਨੇ। ਆ ਬੀਜੇਪੀ ਦੇ ਸਿੱਖਾਂ ਨੂੰ ਪੁੱਛ ਲਓ, ਆ ਰੌਲਾ ਪਿਆ ਹੋਇਆ ਕਿ ਬੀਜੇਪੀ ਨੇ ਫੇਰ ਦੁਬਾਰਾ ਸਿਆਪਾ ਛੇੜਿਆ ਹੋਇਆ ਕਿ ਵੀਰ ਬੰਦਾ ਬਰਾਗੀ ਆ ਜੀ, ਬਾਬਾ ਬੰਦਾ ਸਿੰਘ ਬਹਾਦਰ ਨਹੀਂ ਕਹਿਣਾ, ਤੇ ਉਹਦੀ ਕਹਿੰਦੇ ਅਸੀਂ ਮਨਾਉਣੀ ਆ, ਜਿਹੜੀ ਯਾਦ ਮਨਾਉਣੀ ਆ, ਤੇ ਉਹਨੂੰ ਯਾਦ ਕਰਨ ਲੱਗਿਆ ਬਣਾਉਣਾ ਉਹਨੂੰ ਬਰਾਗੀ ਆ। ਇਹ ਜਿਹੜੇ ਸਾਡੇ ਕਈ ਲੋਕ ਵੀ ਇਸ ਤਰ੍ਹਾਂ ਦੇ ਹਿੰਦੂ ਸਿੱਖ ਏਕਤਾ ਦੀ ਛੁਣਛਣੀ ਜੀ ਚੱਕੀ ਫਿਰਦੇ ਆ। ਇੱਕ ਚਲੋ ਵੈਸੇ ਤਾਂ ਹੁਣ ਹਿੰਦੂ ਵੀ ਕਹਿਣੋਂ ਹਟ ਕੇ ਵੀ ਸਾਡੇ ਸਿੱਖਾਂ ਨੇ ਸਾਡੀ ਰਾਖੀ ਕੀਤੀ ਆ ਜਾਂ ਸਿੱਖ ਸਾਡੇ ਰਾਖੇ ਆ, ਤੇ ਰਾਖੀ ਤਾਂ ਭਾਈ ਇਸ ਮੌਕੇ ਸਿੱਖ ਇਤਿਹਾਸ ਤੇ ਫਲਸਫੇ ਦੀ ਹਿੰਦੂਆਂ ਤੋਂ ਕਰਨ ਦਾ ਵੇਲਾ ਆਇਆ ਹੋਇਆ। ਅਗਲੇ ਤੁਹਾਡੀ ਹਰ ਗੱਲ ਦੀ ਵਿਆਖਿਆ ਆਪਦੇ ਹਿਸਾਬ ਨਾਲ ਕਰਦੇ। ਉਹ ਕਹਿੰਦੇ ਆ ਸਿੱਖ ਜਿਹੜੇ ਨੇ ਇਹ ਤਾਂ ਹਿੰਦੂ ਨੇ, ਹਿੰਦੂਆਂ ਚੋਂ ਨਿਕਲੇ ਆ, ਵੱਧ ਤੋਂ ਵੱਧ ਕੇਸਾਧਾਰੀ ਹਿੰਦੂ। ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਕਿੱਥੇ ਅਮਰਧਾਰੀ ਸਿੰਘ ਸੀਗਾ ਜੀ? ਉਹ ਤਾਂ ਜੀ ਕਹਿੰਦੇ ਵੀਰ ਬੰਦਾ ਬਰਾਗੀ ਸੀਗਾ, ਤੁਹਾਡੇ ਗੁਰੂ ਦੇ ਸਾਹਿਬਜ਼ਾਦਿਆਂ ਦਾ ਬਦਲਾ ਲੈਤਾ ਉਹਨੇ ਤੁਹਾਨੂੰ। ਇਹ ਸਾਰੀ ਜਿਹੜੀ ਭਕਾਈ ਮਾਰਦੇ ਆ ਉਹਦੇ ਵਿੱਚ ਕਦੇ ਕਹਿੰਦੇ ਆ 9ਵੇਂ ਪਾਤਸ਼ਾਹ ਨੂੰ ਕਹਿੰਦੇ ਆ ਗੁਰੂ ਤੇਗ ਬਹਾਦਰ ਕਾ ਬਲੀਦਾਨ, ਬਲੀ ਦੇਤੀ, ਕਹਿੰਦੇ ਅਸੀਂ ਉਹਦੀ ਯਾਦ ਕਰੇਗਾ ਹਿੰਦੁਸਤਾਨ। ਉਹ ਹਰ ਪਾਸਿਓਂ ਇੱਕ ਝੂਠ, ਇੱਕ ਪਖੰਡ। ਤੇ ਸਾਡੇ ਬੰਦੇ ਕਹਿੰਦੇ ਜੀ ਹਿੰਦੂ ਬੜਾ ਵਧੀਆ। ਕੋਈ ਹਿੰਦੂ ਤੁਹਾਨੂੰ ਮਿਲਿਆ ਜਿਹਨੇ ਸਟੈਂਡ ਲਿਆ ਹੋਵੇ ਭਾਈ ਆਪਾਂ ਇਹਨਾਂ ਦੇ ਗੁਰਦੁਆਰੇ ਕਿਉਂ ਦੱਬੇ ਹੋਏ ਨੇ?
ਮੈਂ ਉਲਟ ਗੱਲ ਕਰਦਾ, ਚਲੋ ਮੈਂ ਜਾਂ ਅਸੀਂ 50 ਬੰਦੇ ਕਿਸੇ ਮੰਦਿਰ ਵੱਲ ਨੂੰ ਤੁਰ ਜਾਂਦੇ ਆ, ਮੰਦਿਰ ਤੇ ਕਬਜ਼ਾ ਕਰ ਲੈਂਦੇ ਆ, ਮੰਨ ਹੀ ਲਓ, ਦੇਖਿਓ ਫਿਰ ਹਿੰਦੂਆਂ ਨਾਲੋਂ ਵੱਧ ਸਾਡੀ ਕੌਮ ਨੇ ਸਾਡੀ ਐਸੀ ਤੈਸੀ ਦੇ ਦੇਣੀ ਆ ਵੀ ਤੁਸੀਂ ਸਿੱਖ ਹੋ ਕੇ ਇਹ ਸੋਚ ਕਿਵੇਂ ਲਿਆ। ਪਰ ਮੈਨੂੰ ਕੋਈ ਹਿੰਦੂ ਨਹੀਂ ਲੱਭਿਆ ਜਿਹਨੇ ਕਿਹਾ ਹੋਵੇ ਵੀ ਆਪਾਂ ਨੂੰ ਕੀ ਮਤਲਬ ਆ ਕਿ ਆਪਾਂ ਮਟਨ ਦਾ ਗੁਰਦੁਆਰਾ ਦੱਬ ਲਿਆ। ਕਸ਼ਮੀਰ ਦੇ ਵਿੱਚ 200-300 ਗੁਰਦੁਆਰੇ, 500 ਦੇ ਕਰੀਬ ਸਿੱਖਾਂ ਦੇ ਇਤਿਹਾਸਕ ਗੁਰਦੁਆਰੇ ਬਾਹਮਣ ਦੱਬੀ ਫਿਰਦੇ, ਕਦੇ ਨਹੀਂ ਕਿਸੇ ਨੇ ਕਿਹਾ। ਤੇ ਆ ਜਿਹੜੇ ਸਿੱਖਾਂ ਨੂੰ ਭਾਰਤ ਮਾਤਾ ਦੀ ਜੈ ਚੜੀ ਹੋਈ ਹੈ, ਇਹਨਾਂ ਨੇ ਨਹੀਂ ਕਦੇ ਕਿਹਾ ਹੈਗਾ ਵੀ ਸ਼ਰਮ ਕਰੋ ਬਾਹਮਣੋ, ਹਿੰਦੂਓ, ਤੁਸੀਂ ਸਾਨੂੰ ਸਾਡੀ ਕੌਮ ਦੇ ਸਾਹਮਣੇ ਸ਼ਰਮਿੰਦਾ ਕਰਦੇ ਆ, ਅਸੀਂ ਤੁਹਾਡੀ ਬੋਲੀ ਬੋਲਦੇ ਆ, ਅਸੀਂ ਦੇਸ਼ ਭਗਤ ਆ, ਤੇ ਤੁਸੀਂ ਸਾਨੂੰ ਜਲੀਲ ਕਰਾਉਂਦੇ ਹੋ। ਵਾਕਿਆ ਹੀ ਤੁਸੀਂ ਗੁਰਦੁਆਰੇ ਦੱਬੀ ਫਿਰਦੇ ਹੋ। ਗੁਰਦੁਆਰਾ ਡਾਂਗਮਾਰ ਸਾਹਿਬ ਆ ਸਿੱਕਮ ਚ, ਗੰਗਾ ਆਪਣੇ ਉਹ ਗਵਾਲੀਅਰ ਦੇ ਕਿਲੇ ਵਾਲਾ ਗੁਰਦੁਆਰਾ, ਜਗਨਨਾਥਪੁਰੀ ਵਾਲਾ ਗੁਰਦੁਆਰਾ, ਹਰਕੀ ਪੌੜੀ ਵਾਲਾ ਗੁਰਦੁਆਰਾ, ਲੋਕ ਰਿਕਾਰਡ ਕੱਢੀ ਫਿਰਦੇ ਨੇ, ਜ਼ਮੀਨਾਂ ਦੇ ਖਸਰਾ ਨੰਬਰ ਕੱਢੀ ਫਿਰਦੇ ਨੇ ਵੀ ਗੁਰਦੁਆਰਿਆਂ ਦੇ ਨਾਂ ਤੇ ਇਹ ਕੀ ਕਰਨ ਲੱਗੇ? ਇਹ ਤਾਂ ਦਰਬਾਰ ਸਾਹਿਬ ਦੇ ਆਲੇ ਦੁਆਲੇ 200-300 ਮੰਦਿਰ ਬਣਾਤੇ, ਜਿੰਨੀਆਂ ਦੁਕਾਨਾਂ ਨੇ ਉਹ ਬੰਦ ਕਰਾਈ ਜਾਂਦੇ ਨੇ ਦਰਬਾਰ ਸਾਹਿਬ ਦੇ ਕੋਲੋਂ, ਤੇ ਉਹਨਾਂ ਦੇ ਵਿੱਚ ਮੰਦਿਰ ਖਲਵਾਈ ਜਾਂਦੇ ਆ। ਹਾਲਾਂਕਿ ਇੱਥੇ ਇੱਕ ਕਿਤਾਬ ਆ ਜਿਹਦੇ ਵਿੱਚ ਇਹ ਦਰਜ ਵਾ ਕਿ ਜਦੋਂ ਚੌਥੇ ਪਾਤਸ਼ਾਹ ਨੇ, ਪੰਜਵੇਂ ਪਾਤਸ਼ਾਹ ਦੇ ਵੇਲੇ ਤੱਕ ਇੱਥੇ ਜਦੋਂ ਅੰਮ੍ਰਿਤਸਰ ਸ਼ਹਿਰ ਦੀ ਘਾਟ ਘੜੀ ਗਈ ਆ, ਉਦੋਂ 52 ਪਤਾ ਨਹੀਂ 72 ਲਿਖੇ ਹੋਏ ਨੇ, ਅੱਡ ਅੱਡ ਕਸਬਾਂ ਦੇ ਲੋਕ ਸਾਰੇ ਭਾਰਤ ਚੋਂ ਲਿਆ ਕੇ ਵਸਾਏ। ਇੱਕ ਪਾਸੇ ਗੁਰੂ ਸਾਹਿਬਾਨ ਨੇ ਹਰ ਕਿੱਤੇ ਨਾਲ ਸੰਬੰਧਿਤ ਲੋਕ ਲਿਆ ਕੇ ਇੱਥੇ ਵਸਾਏ, ਤੇ ਉਹ ਕਿੱਤਿਆਂ ਵਾਲੇ ਲੋਕ ਅੱਜ ਕੀ ਕਰਨ ਲੱਗੇ ਹੋਏ ਨੇ? ਸਿੱਖੀ ਦੀਆਂ ਜੜ੍ਹਾਂ ਵੱਢਣ ਦੇ ਲਈ ਮੰਦਿਰ ਬਣਾ ਦਿਓ ਕਹਿੰਦੇ ਆਲੇ ਦੁਆਲੇ, ਤਾਂ ਕਿ ਮੰਦਿਰਾਂ ਦੇ ਵਿਚਾਲੇ ਇੱਕ ਹਰੀ ਮੰਦਿਰ ਆ ਜੀ। ਖੈਰ, ਹੁਣ ਆ ਜਿਹੜਾ ਰਫੜ ਪਿਆ ਹੋਇਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ, ਇਹ ਅੱਜ ਦਾ ਨਹੀਂ, ਇਹ ਪਿਛਲੇ 100-150 ਸਾਲ ਤੋਂ ਬਿਮਾਰੀ ਪਈ ਹੋਈ ਆ ਇਹਨਾਂ ਨੂੰ। ਇਹ ਕਹਿੰਦੇ ਆ ਵੀ ਸਿੱਖਾਂ ਕੋਲੋਂ ਖੋਹ ਲੈਣਾ, ਤੇ ਇਸ ਕੰਮ ਦੇ ਵਿੱਚ ਬਹੁਤ ਸਾਰੇ ਸਾਡੇ ਬੰਦੇ ਵੀ ਨਾਲ ਲੱਗੇ ਹੋਏ ਨੇ। ਜਿਵੇਂ ਬਾਬਾ ਰਾਮ ਸਿੰਘ ਇੱਕ ਮਹਾਨ ਗੁਰਸਿੱਖ ਹੋਏ ਨੇ, ਜਿਵੇਂ ਬਾਬਾ ਜਰਨੈਲ ਸਿੰਘ ਦੀ ਕੌਮ ਲਈ ਸੇਵਾ, ਉਵੇਂ ਉਹਨਾਂ ਨੇ ਪੰਥ ਲਈ, ਕੌਮ ਲਈ, ਮੁਲਕ ਦੀ ਆਜ਼ਾਦੀ ਲਈ ਅੰਗਰੇਜ਼ਾਂ ਦੇ ਖਿਲਾਫ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਤੋਂ ਬਾਅਦ ਇੱਕ ਸੰਘਰਸ਼ ਲੜਿਆ। ਬਾਬਾ ਰਾਮ ਸਿੰਘ ਨੂੰ ਕਹਿੰਦੇ ਸਤਿਗੁਰੂ ਰਾਮ ਸਿੰਘ, ਵੀ ਸਿੱਖ ਆਪੇ ਹੀ ਮਾੜਾ ਚੰਗਾ ਬੋਲਣਗੇ ਵੀ ਇਹਨੂੰ ਸਤਿਗੁਰੂ ਕਾਹਤੋਂ ਕਿਹਾ। ਹੁਣ ਉਹ ਸਿੱਖਾਂ ਦੇ ਕੋਲੋਂ ਖੋਹਣ ਲਈ ਇਵੇਂ ਸਿੱਖਾਂ ਦੇ ਅੰਦਰ ਬਹੁਤ ਕੁਝ ਜਿਹੜਾ ਇਸ ਮੌਕੇ ਗੜਬੜ ਕੀਤੀ ਜਾ ਰਹੀ ਹੈ। ਸੋ ਬਾਬਾ ਬੰਦਾ ਸਿੰਘ ਬਹਾਦਰ ਸਮੇਤ ਜਿੰਨੇ ਵੀ ਹੋਰ ਮਸਲੇ ਨੇ, ਉਹਨਾਂ 'ਚ ਨਿੱਤ ਨਵੇਂ ਮਸਲੇ ਦੁਸ਼ਮਣ ਜੋੜ ਰਿਹਾ। ਤੁਹਾਡਾ ਧਰਮ ਤੁਹਾਡੇ ਸਾਰੇ ਮਸਲਿਆਂ ਤੇ ਦੁਬਦਾ ਪਾਉਣੀ, ਵੀ ਤੁਹਾਨੂੰ ਸਪਸ਼ਟਤਾ ਹੋਵੇ ਹੀ ਨਾ। ਹੁਣ ਜਦੋਂ ਅਸੀਂ ਆ ਗੱਲਾਂ ਬੋਲਦੇ ਆ ਤਾਂ ਸਾਡੇ ਬਹੁਤ ਸਾਰੇ, ਮੈਂ YouTube ਤੇ ਹੁਣ ਲਾਜ਼ਮੀ ਪੜ੍ਹਦਾ, ਪਹਿਲਾਂ ਤਾਂ ਮੈਂ ਇੰਨਾ ਧਿਆਨ ਘੱਟ ਦਿੰਦਾ ਸੀਗਾ, ਹੁਣ ਮੈਨੂੰ ਦੇਣਾ ਪੈਂਦਾ ਵੀ ਥੱਲੇ ਕਮੈਂਟ ਪੜ੍ਹੋ। ਉਹਦੇ ਉੱਤੇ ਚਲੋ 90% ਭੈਣ ਭਰਾ ਤਾਂ ਪੋਜ਼ਿਟਿਵ ਲਿਖਦੇ ਆ ਵੀ ਤੁਸੀਂ ਸਹੀ ਗੱਲ ਕਰਦੇ ਹੋ, ਪਰ 10% ਮਾਤਾ ਦਾ ਮਾਲ ਉੱਤੇ ਹੈਗਾ। ਉਹ ਜਦੋਂ ਉਹਨਾਂ ਦਾ ਪੱਧਰ ਦੇਖੀਦਾ ਉਦੋਂ ਤਰਸ ਆਉਂਦਾ ਉਹਨਾਂ ਤੇ, ਵੀ ਇਹਨਾਂ ਨੂੰ ਅਕਲ ਹੀ ਨਹੀਂ ਹੈਗਾ ਵੀ ਤੁਹਾਡੀ ਕੌਮ ਦੇ ਜੁੱਤੀਆਂ ਪੈ ਰਹੀਆਂ ਨੇ। ਤੇ ਜਿਵੇਂ ਉਹ ਥਿਓਡਰ ਹਰਜ਼ਲ ਨੇ ਦੇਖਿਆ ਸੀ ਨਾ, ਯੂਜ਼ ਇੱਕ ਕੋਈ ਅਫਸਰ ਸੀ, ਅਲਫਰੈਡ ਸ਼ੈਦੋ ਦਾ ਨਾਮ ਸੀ, ਉਹਨੂੰ ਬੇਇੱਜ਼ਤ ਕੀਤਾ ਜਾ ਰਿਹਾ ਸੀ ਉਸ ਗੱਲ ਬਦਲੇ ਜਿਹੜਾ ਉਹਦਾ ਗੁਨਾਹ ਵੀ ਨਹੀਂ ਸੀ। ਨਾਲੇ ਤਾਂ ਉਸ ਕੈਪਟਨ ਐਲਫਰੈਡ ਨੂੰ ਜੁੱਤੀਆਂ ਮਾਰ ਰਹੇ ਨੇ, ਤੇ ਨਾਲੇ ਉਹ ਫੇਰ ਕਹੀ ਜਾ ਰਿਹਾ ਵੀ ਜੈ ਹੋ ਫਲਾਨਾ। ਜਿਵੇਂ ਕਿਸੇ ਸਿੱਖ ਨੂੰ ਨਜਾਇਜ਼ ਛੱਤਰ ਫਿਰ ਰਿਹਾ ਹੋਵੇ ਤੇ ਉਹ ਫੇਰ ਵੀ ਭਾਰਤ ਮਾਤਾ ਕੀ ਜੈ ਕਹਿ ਰਿਹਾ ਹੋਵੇ। ਉਸ ਮੌਕੇ ਉਸ ਥਿਓਡਰ ਹਰਜ਼ਲ ਨੇ ਮਿਥ ਲਿਆ ਸੀ ਵੀ ਬੋਲਣਾ, ਲਿਖਣਾ, ਤੇ ਅਖੀਰ ਉਹਦੇ ਚੋਂ ਇਜ਼ਰਾਈਲ ਦੀ ਜਿਹੜੀ ਆ ਹੋਂਦ ਉਹ ਨਿਕਲੀ। ਟਾਈਮ ਤਾਂ ਲੱਗਿਆ। ਇਵੇਂ ਹੀ ਜਿਵੇਂ ਜਨਰਲ ਸੁਬੇਗ ਸਿੰਘ ਨੂੰ, ਜਿਸ ਸੂਰਮੇ ਨੇ ਬੰਗਲਾਦੇਸ਼ ਦੇ ਉਸ ਘਟਨਾਕ੍ਰਮ ਦੇ ਵਿੱਚ 1971 ਚ ਬੜੀ ਵੱਡੀ ਗੱਲ ਕੀਤੀ ਆ, ਉਹਨੂੰ ਜਲੀਲ ਕੀਤਾ। ਇਹ ਅਖੀਰ ਫਿਰ ਉਹ ਬਾਬਾ ਜਰਨੈਲ ਸਿੰਘ ਨਾਲ ਆ ਗਿਆ। ਹੁਣ ਇੱਥੇ ਬੈਠ ਕੇ ਜਿਹੜਾ ਸਭ ਤੋਂ ਆਪਦੇ ਆਪ ਨੂੰ ਸਿਆਣਾ ਸਮਝਦਾ, ਉਹ ਕਮਲ ਪਤਾ ਕੀ ਕੁੱਟਣ ਲੱਗਿਆ ਹੁੰਦਾ, ਅਖੇ ਜੀ ਬਾਬਾ ਜਰਨੈਲ ਸਿੰਘ ਕਾਂਗਰਸ ਦਾ ਏਜੰਟ ਸੀ। ਇੱਕ ਹੋਰ ਬਹੁਤੇ ਸਿਆਣੇ ਪ੍ਰਗਟ ਹੋਏ ਆ ਹੁਣ ਥੋੜੇ, ਉਹ ਕਹਿੰਦੇ ਆ ਜੀ ਬਾਬਾ ਜਰਨੈਲ ਸਿੰਘ ਨੂੰ ਖਤਮ ਕਰਾਉਣ ਲਈ, ਸਿੱਖਾਂ ਦਾ ਜਲੂਸ ਕਢਾਉਣ ਲਈ ਜਨਰਲ ਸਵੇਗ ਸਿੰਘ ਕਹਿੰਦੇ ਇੰਦਰਾ ਨਹੀਂ ਭੇਜਿਆ ਸੀ। ਹੁਣ ਇੰਨੇ ਸਿਆਣੇ ਲੋਕਾਂ ਦੇ ਸਾਹਮਣੇ ਕੋਈ ਕੀ ਕਰ ਸਕਦਾ?
ਸੋ ਮੈਂ ਇਹ ਬੇਨਤੀ ਕਰਦਾ ਵੀ ਜਿਹੜੇ ਸਾਡੇ ਭਰਾ YouTube ਦੇ ਉੱਤੇ ਸਾਡੀਆਂ ਇਹਨਾਂ ਵੀਡੀਓ ਦੇ ਹੇਠਾਂ ਕਮੈਂਟ ਕਰਦੇ ਆ, ਪੁੱਠੇ ਕਮੈਂਟ ਕਰਦੇ ਆ, ਉਹਨਾਂ ਨੂੰ ਸੱਚੇ ਪਾਤਸ਼ਾਹ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ, ਕਿਉਂਕਿ ਅਕਲ ਨਹੀਂ ਇਹਨਾਂ ਨੂੰ ਆ ਸਕਦੀ। ਇਸ ਸਦੀ ਦੇ ਵਿੱਚ ਉਦੋਂ ਹੀ ਅਕਲ ਆਊਗੀ ਜਦੋਂ ਜੁੱਤੀਆਂ ਪੈਣਗੀਆਂ, ਤੇ ਜੁੱਤੀਆਂ ਇਹਨਾਂ ਨੇ ਖਾਣੀਆਂ ਨੇ। ਪਰ ਜਿਨ੍ਹਾਂ ਨੂੰ ਜੁੱਤੀ ਖਾ ਕੇ ਬਿਨਾਂ ਅਕਲ ਆਵੇ ਉਹਨਾਂ ਦਾ ਕੋਈ ਇਲਾਜ ਵੀ ਨਹੀਂ ਹੁੰਦਾ। ਸੋ ਅਸੀਂ ਆਪਣਾ ਫਰਜ਼ ਜਿਵੇਂ ਥਿਓਡਰ ਹਰਜ਼ਲ ਨੇ ਨਿਭਾਇਆ ਸੀ, ਜਿਵੇਂ ਬਾਬਾ ਬਲਾਕਾ ਸਿੰਘ ਨੂੰ ਜਦੋਂ ਪਤਾ ਲੱਗਿਆ ਵੀ ਮੱਸੇ ਰੰਘੜ ਨੇ ਕੀ ਗੰਦ ਪਾਇਆ ਹੋਇਆ ਦਰਬਾਰ ਸਾਹਿਬ 'ਚ, ਉਹ ਭੱਜ ਗਿਆ ਉੱਥੇ ਮੱਸੇ ਰੰਘੜ ਦੀ ਜਾ ਕੇ ਸਾਰੀ ਗੱਲ ਦੱਸਣ, ਤੇ ਬੁੱਢੇ ਜੋੜ ਚੋਂ ਸਿੱਖ ਆ ਗਏ। ਸਾਡਾ ਕੰਮ ਉਹ ਆ ਚੌਂਕੀਦਾਰਾ ਕਰਨਾ, ਜਾਗਦੇ ਰਹੋ ਕਹਿਣਾ, ਤੇ ਜਿਹੜੇ ਜਾਗਦੇ ਨੇ ਜਾਂ ਜਾਗ ਪੈਣਗੇ ਉਹਨਾਂ ਦਾ ਧੰਨਵਾਦ, ਤੇ ਜਿਹੜੇ ਮਾਤਾ ਦੇ ਮਾਲ ਨੂੰ ਸੁੱਤੇ ਪਏ ਨੂੰ ਤਾਂ ਜਗਾਇਆ ਜਾ ਸਕਦਾ, ਜਿਹੜਾ ਜਾਗਦਾ ਹੀ ਉਹਨੂੰ ਕੀ ਕਰ ਲੈਣਾ। ਸੋ ਅਸੀਂ ਆਪਣਾ ਫਰਜ਼ ਇਵੇਂ ਨਿਭਾਉਂਦੇ ਰਵਾਂਗੇ। ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ ਕਿ ਅਸੀਂ ਆਪਣਾ ਫਰਜ਼ ਇਸੇ ਤਰੀਕੇ ਨਾਲ ਨਿਭਾ ਸਕੀਏ। ਇੱਥੇ ਸਮਾਪਤੀ ਕਰਦੇ ਹਾਂ ਜੀ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।